ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਇੱਕ ਵਾਰ ਫਿਰ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਇੰਡੋਸ ਪ੍ਰਾਈਮ। ਤੁਸੀਂ ਇਸ ਦੇ ਵਿੱਚ ਪੰਜਾਬ ਅਤੇ ਭਾਰਤ ਦੇ ਨਾਲ ਰਿਲੇਟਡ ਖਬਰਾਂ ਸੁਣਦੇ ਹੋ ਜਿਹੜੀਆਂ ਕਿ ਰਾਜਨੀਤਿਕ ਜਾਂ ਧਾਰਮਿਕ ਜਾਂ ਸਮਾਜਿਕ ਖੇਤਰ ਦੇ ਨਾਲ ਜੁੜੀਆਂ ਹੁੰਦੀਆਂ ਨੇ। ਅਪਡੇਟ ਕਰਨ ਦਾ ਇੱਕ ਤਰੀਕਾ ਹੈ ਅਤੇ ਤੁਸੀਂ ਇਸ ਨੂੰ ਇੰਜੋਏ ਕਰਦੇ ਹੋਵੋਗੇ, ਇਹ ਆਸ ਆ। ਅਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਨੇ ਇਸ ਵਾਰ ਵੀ ਹਰਜੀਤ ਲਸਾੜਾ ਜੀ, ਜਿਹੜੇ ਕਿ ਬ੍ਰਿਸਬੇਨ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ। ਅਤੇ ਮਸਲੇ ਜਿਹੜੇ ਆ ਉਹਨਾਂ ਦੇ ਬਾਰੇ ਗੱਲਬਾਤ ਜਿਹੜੀ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਹਰਜੀਤ ਲਸਾੜਾ ਜੀ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦਲਜੀਤ ਜੀ। ਜੀ, ਅਤੇ ਲਸਾੜਾ ਸਾਹਿਬ, ਬਹੁਤ ਸਾਰੇ ਅਹਿਮ ਮਸਲੇ ਜਿਹੜੇ ਆ ਉਹ ਬਣੇ ਹੋਏ ਆ ਹਮੇਸ਼ਾ ਦੀ ਤਰ੍ਹਾਂ ਸੁਰਖੀਆਂ। ਅਤੇ ਸਭ ਤੋਂ ਪਹਿਲਾਂ ਆਪਾਂ ਹਾਕੀ ਦੀ ਗੱਲ ਕਰਦੇ ਹਾਂ। ਹਾਕੀ ਦਾ ਜੇ ਆਪਾਂ ਕਹਿ ਦਈਏ, ਜੇ ਗੋਲਡਨ ਪੀਰੀਅਡ ਨਹੀਂ ਚੱਲ ਰਿਹਾ ਤਾਂ ਸਿਲਵਰ ਪੀਰੀਅਡ ਜ਼ਰੂਰ ਚੱਲ ਰਿਹਾ ਆ। ਬਹੁਤ ਵਧੀਆ ਰਿਜ਼ਲਟਸ ਜਿਹੜੇ ਦਿੱਤੇ ਆ, ਕਿਉਂਕਿ ਜੇ ਆਪਾਂ ਦੇਖੀਏ ਵੀ 2000 ਤੋਂ ਬਾਅਦ ਇੱਕ ਇੱਦਾਂ ਦਾ ਖਲਾਅ ਆ ਗਿਆ ਸੀ ਕਿ ਹਾਕੀ ਇਹ ਗੱਲਾਂ ਹੋਣ ਲੱਗ ਗਈਆਂ ਸੀ ਵੀ ਸ਼ਾਇਦ ਮੁੜ ਸਰਜੀਤੀ ਨਾ ਹੋਵੇ। ਪਰ ਹਾਕੀ ਇੱਕ ਵਾਰੀ ਫਿਰ ਨੰਬਰਾਂ ਦੇ ਵਿੱਚ ਆਈ ਹੈ ਅਤੇ ਪ੍ਰਦਰਸ਼ਨ ਉਹ ਚਾਹੇ ਏਸ਼ੀਅਨ ਗੇਮਸ ਦੇ ਵਿੱਚ ਹੋਵੇ ਅਤੇ ਚਾਹੇ ਓਲੰਪਿਕ ਦੇ ਵਿੱਚ ਹੋਵੇ, ਅਤੇ ਵਧੀਆ ਪ੍ਰਦਰਸ਼ਨ ਜਿਹੜਾ ਰਿਹਾ ਆ। ਅਤੇ ਰੈਂਕਿੰਗ ਦੇ ਵਿੱਚ ਵੀ ਹਮੇਸ਼ਾ ਸੁਧਾਰ ਰਿਹਾ ਆ, ਅਤੇ ਬਹੁਤ ਵਧੀਆ ਪਲੇਅਰ ਵੀ ਦਿੱਤੇ ਆ। ਅਤੇ ਜਦੋਂ ਜਿੱਤ ਹੁੰਦੀ ਆ ਤਾਂ ਲੋਕਾਂ ਦਾ ਇੰਟਰਸਟ ਜਿਹੜਾ ਆ ਉਹ ਵੀ ਉਸ ਗੇਮ ਦੇ ਵੱਲ ਹੁੰਦਾ, ਅਤੇ ਬਹੁਤ ਨੌਜਵਾਨ ਗੱਭਰੂ ਖਾਸ ਤੌਰ 'ਤੇ ਪੰਜਾਬ ਨਾਲ ਜਿਹੜੇ ਜੁੜੇ ਹੋਏ ਆ ਉਹ ਹਾਕੀ ਦੇ ਨਾਲ ਜੁੜਨੇ ਸ਼ੁਰੂ ਹੋ ਗਏ ਆ। ਅਸੀਂ ਵਿਦੇਸ਼ਾਂ ਦੇ ਵਿੱਚ ਵੀ ਇੱਥੇ ਦੇਖਿਆ, ਇੱਥੇ ਵੀ ਹਾਕੀ ਦਾ ਕਰੇਜ਼ ਜਿਹੜਾ ਆ ਉਹ ਵੱਧ ਰਿਹਾ ਆ ਪਹਿਲਾਂ ਦੇ ਨਾਲੋਂ। ਪਰ ਇੱਕ ਖਬਰ ਜਿਹੜੀ ਆਈ ਆ, ਅਤੇ ਇੱਕ ਪਲੇਅਰ ਆ ਵਰੁਣ ਜੀ, ਜਿਹਦੇ ਬਾਰੇ ਇਹ ਪਹਿਲਾਂ ਬਹੁਤ ਵਧੀਆ ਕਹਿੰਦੇ ਪਲੇਅਰ ਸੀ, ਪਰ ਜਦੋਂ ਓਲੰਪਿਕ ਦੇ ਵਿੱਚ ਜਾਣਾ ਸੀ ਅਤੇ ਉਹਦੇ ਉੱਤੇ ਦੋਸ਼ ਲੱਗਦੇ ਆ। ਹੁਣ ਉਹ ਦੋਸ਼ ਜਿਹੜੇ ਆ ਸਾਬਤ ਨਹੀਂ ਹੁੰਦੇ, ਅਤੇ ਇੱਕ ਤਰ੍ਹਾਂ ਦੇ ਨਾਲ ਇਹ ਵੀ ਹੋ ਜਾਂਦਾ ਵੀ ਕਿਸੇ ਦਾ ਕੈਰੀਅਰ ਜੇ ਖਰਾਬ ਕਰਨਾ ਆ ਤਾਂ ਬਹੁਤੀ ਵੱਡੀ ਗੱਲ ਨਹੀਂ। ਜੀ ਬਿਲਕੁਲ ਜੀ, ਇਹਦੇ ਉੱਪਰ ਆਪਾਂ ਇੱਕ ਸਪਾਟ ਜੀ ਟਿੱਪਣੀ ਕਰ ਦਿੰਦੇ ਹਾਂ, ਕਿਉਂਕਿ ਧੰਨਵਾਦ ਕਰ ਦੇਵਾਂ ਤੁਹਾਡਾ ਵੀ ਤੁਸੀਂ ਅੱਜ ਹਾਕੀ ਦੀ ਖਬਰ ਚੱਕੀ, ਨਹੀਂ ਤਾਂ ਕ੍ਰਿਕਟ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਆ। ਚੰਗੀ ਗੱਲ ਹੈ। ਤੁਸੀਂ ਕਿਹਾ ਵੀ ਉਹ ਚਾਂਦੀ ਦਾ ਚੱਲ ਰਿਹਾ, ਅੱਜ ਕੱਲ੍ਹ ਸਮਾਂ ਚੱਲ ਰਿਹਾ, ਚਾਂਦੀ ਹਜੇ ਮੈਨੂੰ ਲੱਗਦਾ ਕਾਂਸੀ ਦਾ ਚੱਲ ਰਿਹਾ, ਚਾਂਦੀ ਤੇ ਹਜੇ ਆਉਣਾ ਹੈ। ਚਲੋ ਖੈਰ, ਏਸ਼ੀਆ ਜਿਹੜੀ ਆ ਹੋਣੀ ਚਾਹੀਦੀ ਹੈ ਜੀ। 2 ਵਾਰ ਦਾ ਓਲੰਪਿਕ ਸਾਨੂੰ ਕਾਂਸੀ ਦਾ ਮਿਲ ਗਿਆ। ਇਹਦੀ ਮੇਨ ਵਜ੍ਹਾ ਆਪਾਂ ਪਹਿਲਾਂ ਤਾਂ ਇਹੀ ਕਹਿ ਸਕਦੇ ਹਾਂ ਵੀ ਜਦੋਂ ਤੋਂ ਨਾ ਹਾਕੀ ਦੀ ਲੀਗ ਸਟਾਰਟ ਹੋਈ ਆ ਜੀ, ਉਦੋਂ ਤੋਂ ਸੁਧਾਰ ਹੋਣਾ ਸ਼ੁਰੂ ਹੋਇਆ। ਖਿਡਾਰੀਆਂ ਨੂੰ ਪੈਸੇ ਵੀ ਮਿਲਣੇ ਸ਼ੁਰੂ ਹੋ ਗਏ, ਉਹਨਾਂ ਦੀ ਜੋਬ ਸਿਕਿਉਰਿਟੀ ਵੀ ਬਣ ਗਈ ਆ, ਅਤੇ ਉਹਦੇ ਨਾਲ ਕੰਪੀਟੀਸ਼ਨ 'ਚ ਵਾਧਾ ਹੋਇਆ। ਖਾਸ ਕਰਕੇ ਜੇ ਆਪਾਂ ਗੱਲ ਕਰੀਏ ਇੰਡੀਅਨ ਹਾਕੀ ਦੀ ਲੀਗ ਜਿਹੜੀ ਆ, ਉਹਦੇ ਵਿੱਚ ਜਿਹੜੇ ਬਾਹਰਲੇ ਖਿਡਾਰੀ ਆ ਕੇ ਖੇਲਣ ਲੱਗੇ ਨਾ, ਉਹਨਾਂ ਦਾ ਤਜਰਬਾ ਜ਼ਿਆਦਾ ਵਧਿਆ। ਇਹ ਚੀਜ਼ ਕ੍ਰਿਕਟ ਦੇ ਵਿੱਚ ਆਪਾਂ ਕਹਿੰਦੇ ਵੀ ਅੱਜ ਕ੍ਰਿਕਟ ਦੀ ਟੀਮ ਬੜੀ ਤਕੜੀ ਹੋ ਗਈ ਆ। ਚਾਹੇ ਜਿਹੜਾ ਮਰਜ਼ੀ ਫਾਰਮੈਟ ਖਿਲਾ ਲਓ, ਚਾਹੇ 20 ਵਾਲਾ ਖਿਲਾ ਲਓ, ਚਾਹੇ 50 ਵਾਲਾ ਖਿਲਾ ਲਓ, ਚਾਹੇ ਟੈਸਟ ਮੈਚ ਖਿਲਾ ਲਓ। ਉਹ ਵੱਖਰੀ ਗੱਲ ਹੈ ਕਿ ਲਾਸਟ ਮਾੜਾ ਜਿਹਾ ਹਾਰ ਗਏ ਆ ਜੀ। ਉਹਦੇ ਵਿੱਚ ਜੋ ਰੋਲ IPL ਨੇ ਅਦਾ ਕੀਤਾ, ਇੱਥੇ ਸਾਡੀ ਹਾਕੀ ਲੀਗ ਨੇ ਅਦਾ ਕੀਤਾ। ਹੁਣ ਲੜਕੀਆਂ ਦੀ ਹਾਕੀ 'ਚ ਵੀ ਲੀਗ ਸਟਾਰਟ ਹੋ ਗਈ ਹੈ, ਉਹਦੇ ਵਧੀਆ ਰਿਜ਼ਲਟ ਆਉਣੇ ਸ਼ੁਰੂ ਹੋ ਗਿਆ। ਖੈਰ ਆਪਾਂ ਉੱਤੇ ਗੱਲ ਪਰ ਉਹਦੇ ਨਾਲ ਇਹ ਵੀ ਹੋ ਗਿਆ ਨਾ ਕਿ ਫਰਮਾਇਸ਼ੀ ਜਿਹੜੀਆਂ ਬੈਕਡੋਰ ਤੋਂ ਐਂਟਰੀਆਂ ਹੁੰਦੀਆਂ ਸੀ, ਅਤੇ ਇੱਕ ਜਿਹੜੀ ਉੱਪਰ ਮੈਨੇਜਮੈਂਟ ਵੀ ਹੁੰਦੀ ਸੀ, ਜਿਹਨਾਂ ਦਾ ਕੋਈ ਲੈਣ ਦੇਣਾ ਨਹੀਂ ਹੁੰਦਾ। ਕ੍ਰਿਕਟ ਨਾਲ ਵੀ ਇਹੀ ਸੀ, ਜਿਹਨਾਂ ਦਾ ਕੋਈ ਲੈਣ ਦੇਣ ਨਹੀਂ ਸੀ, ਉਦੋਂ ਨਿਘਾਰ ਵੱਲ ਸੀ। ਜਦੋਂ ਵਧੀਆ ਜਿਹੜੀ ਮੈਨੇਜਮੈਂਟ ਆਈ ਆ ਅਤੇ ਖਿਡਾਰੀਆਂ ਦੇ ਇੱਦਾਂ ਦੇ ਪ੍ਰਦਰਸ਼ਨ ਹੁੰਦੇ ਆ ਅਤੇ ਬਿਨਾਂ ਕਿਸੇ ਭੇਦਭਾਵ ਦੇ ਅੱਗੇ ਜਾਂਦੇ ਆ, ਤਾਂ ਫਿਰ ਰਿਜ਼ਲਟ ਆਉਣੇ। ਇਹਨਾਂ ਲੀਗਾਂ ਦੇ ਵਿੱਚ ਦਲਜੀਤ ਜੀ ਫਿਰ ਪਾਰਦਰਸ਼ਤਾ ਹੋ ਜਾਂਦੀ ਹੈ ਨਾ ਜੀ। ਤੁਸੀਂ ਫਿਰ ਕਿੰਨਾ ਕੁ ਚਿਰ ਪਿਛਲੀ ਤਾਕੀ ਤੋਂ ਖਿਡਾਰੀ ਬਾੜੀ ਜਾਓਗੇ, ਲੋਕ ਮੋਰੇ ਦੇਖਦੇ ਆ, ਅਗਲੇ ਦੇਖਦੇ ਖਿਡਾਰੀ ਚੱਲਦਾ ਕਿ ਨਹੀਂ ਚੱਲਦਾ, ਉਸ ਹਿਸਾਬ ਨਾਲ ਉੱਤੇ ਪੈਸੇ ਲੱਗਦੇ ਆ। ਖੈਰ ਉਹ ਇੱਕ ਵੱਖਰਾ ਵਿਸ਼ਾ ਆ। ਵਰੁਣ ਜਿਹੜਾ ਸੀਗਾ ਲੋਕਾਂ ਦੀ ਨਿਗਾਹ 'ਚੋਂ ਹਟ ਗਿਆ ਸੀ ਇੱਕਦਮ ਹੀ। ਇਹ ਵੈਸੇ ਹਿਮਾਚਲ ਦਾ ਮੁੰਡਾ ਸੀ, ਕਿਸੇ ਟਰੱਕ ਡਰਾਈਵਰ ਦਾ ਮੁੰਡਾ ਸੀ। ਇਹਨੂੰ ਚੇਟਕ ਬਹੁਤ ਸੀਗੀ ਹਾਕੀ ਦੀ। ਸਪੈਸ਼ਲ ਹਿਮਾਚਲ ਦੇ ਵਿੱਚੋਂ ਕਿਸੇ ਪਿੰਡ 'ਚੋਂ ਨਿਕਲ ਕੇ ਇਹ ਪੰਜਾਬ ਦੇ ਵਿੱਚ ਆਇਆ, ਔਰ ਇਹਨੇ ਇੰਨੀ ਕੁ ਵਧੀਆ ਖੇਡ ਕੀਤੀ, ਯਾਨੀ ਕਿ ਕਹਿ ਲਓ ਕਿ ਥੋੜ੍ਹੇ ਸਮੇਂ ਦੇ ਵਿੱਚ ਇੰਡੀਅਨ ਹਾਕੀ ਦੇ ਵਿੱਚ ਇਹਨੇ ਜਗ੍ਹਾ ਬਣਾ ਲਈ ਸੀਗੀ ਜੀ। ਇਸ ਮੁੰਡੇ ਕੋਲੋਂ ਇੰਨੀ ਕੁ ਆਸ ਸੀਗੀ ਵੀ ਇਹ ਜਿਹੜੀਆਂ ਹੁਣ ਓਲੰਪਿਕ ਹੋ ਕੇ ਹਟੀਆਂ, ਜਿਹਦੇ ਵਿੱਚ ਆਪਾਂ ਨੂੰ ਕਾਂਸੀ ਦਾ ਫਿਰ ਦੁਬਾਰਾ ਮਿਲਿਆ, ਇਹਦਾ ਸਥਾਨ ਉਹਦੇ ਵਿੱਚ ਪੱਕਾ ਸੀਗਾ। ਲੇਕਿਨ ਪਤਾ ਨਹੀਂ ਕਹਿ ਲਓ ਵੀ ਸ਼ਰਾਰਤ ਆ, ਪਤਾ ਨਹੀਂ ਕੀ ਸੀਗੀ, ਕਿ ਮੰਨਿਆ ਜਾਂਦਾ ਕਿ ਉਹਦੀ ਕੋਈ ਗਰਲਫਰੈਂਡ ਸੀਗੀ। ਉਹਨੇ ਇਹ ਦੋਸ਼ ਲਾਤੇ ਇਸ ਓਲੰਪਿਕ ਤੋਂ ਪਹਿਲਾਂ ਹੀ ਵੀ ਇਹਨੇ, ਜਦੋਂ ਮੈਂ ਬਾਲਗ ਹੁੰਦੀ ਸੀਗੀ ਉਦੋਂ ਮੇਰੇ ਨਾਲ ਇਹਨੇ ਸਰੀਰਕ ਸ਼ੋਸ਼ਣ ਕੀਤਾ। ਉਹ ਹੁਣ ਜਦੋਂ FRI ਕੱਟ ਹੋ ਗਈ ਤਾਂ ਇਹਦਾ ਮਤਲਬ ਉਹਦਾ ਜਿਹੜਾ ਨੈਕਸਟ ਕੰਪੀਟੀਸ਼ਨ ਆ, ਜਿਹੜਾ ਕਿ ਸੁਪਨਾ ਹੁੰਦਾ ਕਿਸੇ ਪਲੇਅਰ ਦਾ, ਮੈਂ ਓਲੰਪਿਕ ਖੇਡਣ ਜਾਣਾ ਆ, ਉਹ ਤਾਂ ਖੂਹ ਖਾਤੇ ਵੜ ਗਿਆ। ਉਹ ਜਿੰਨਾ ਚਿਰ ਖੂਹ ਖਾਤੇ ਵੜਿਆ ਰਿਹਾ, ਉਹ ਸਾਰਾ ਕੁਛ ਇਹਦਾ ਨਾਂ ਜਿੱਦਾਂ ਕਹਿ ਲਓ ਕਿ ਉਸ ਹਿੱਸੇ 'ਚੋਂ ਨਿਕਲ ਗਿਆ, ਲੋਕਾਂ ਨੂੰ ਭੁੱਲ ਗਿਆ ਕਿ ਵਰੁਣ ਕੀ ਸੀ। ਪਰ ਹੁਣ ਖੁਸ਼ਖਬਰੀ ਇਹ ਆਈ ਆ ਕਿ ਉਹਦੇ ਉੱਪਰ ਜਿਹੜਾ ਟਰਾਇਲ ਚੱਲਿਆ ਸੀਗਾ, ਉਹਦੇ ਵਿੱਚ ਬਿਲਕੁਲ ਕਲੀਨ ਚਿੱਟ ਨਿਕਲ ਕੇ ਆ ਗਿਆ ਆ। ਬਟ ਖਾਮਿਆਜ਼ਾ ਜਿਹੜਾ ਤੁਸੀਂ ਪਹਿਲੀ ਗੱਲ ਕਹੀ ਸੀਗੀ ਕਿ ਇਸ ਦੋਸਤ ਦੇ ਨਾਲ ਉਹਦੀ ਇੱਕ ਓਲੰਪਿਕ ਦਾ ਸਫ਼ਰ ਕੱਟਿਆ ਗਿਆ, ਉਹਨੂੰ ਹੁਣ ਦੇਖ ਲਓ ਵੀ ਕਿੰਨੇ 4 ਸਾਲ ਦਾ ਇੰਤਜ਼ਾਰ ਕਰਨਾ ਪਏਗਾ। ਪਰ ਖੁਸ਼ੀ ਦੀ ਗੱਲ ਇਹ ਆ ਕਿ ਇਮੀਡੀਏਟਲੀ ਹਾਕੀ ਇੰਡੀਆ ਨੂੰ ਚੱਕਿਆ ਦੁਬਾਰਾ ਤੋਂ, ਕਿਉਂਕਿ ਉਹਦੀ ਕਾਬਲੀਅਤ 'ਤੇ ਕੋਈ ਸ਼ੱਕ ਨਹੀਂ ਸੀਗੀ, ਆਪਣੀ ਪ੍ਰੈਕਟਿਸ ਕਰਦਾ ਸੀ। ਹੁਣ ਉਹ ਜਰਮਨੀ ਦੇ ਨਾਲ ਜਿਹੜੀ
2 ਟੈਸਟ ਖੇਡਣਗੇ ਇਹ 23 ਤੇ 24 ਅਕਤੂਬਰ ਨੂੰ, ਤੇ ਮੈਨੂੰ ਲੱਗਦਾ ਉਹਦੇ ਵਿੱਚ ਇਹ ਚੰਗਾ ਨਾਂ ਕੱਢ ਕੇ ਆਏਗਾ ਜੀ। ਤੇ ਅੱਗੇ ਖੇਡਾਂ ਤੋਂ ਬਾਅਦ ਵੈਸੇ ਤਾਂ ਇਹ ਹੁੰਦਾ, ਜਦੋਂ ਤੁਸੀਂ ਗੱਲ ਕੀਤੀ ਹੈ ਕਿ ਖੇਡਾਂ ਦਾ ਤਾਂ ਆਪਾਂ ਸਥਾਨ ਪਿੱਛੇ ਰੱਖਦੇ ਹਾਂ, ਖਬਰਾਂ ਦੇ ਵਿੱਚ ਵੀ ਇਹੀ ਹੁੰਦਾ ਕਿ ਖੇਡਾਂ ਬਲਾਸਟ। ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਮੈਂ ਖੁਦ ਹਾਕੀ ਦੇ ਨਾਲ ਸੰਬੰਧਿਤ ਰਿਹਾ ਕਿ ਤੁਸੀਂ ਹਾਕੀ ਦੀ ਖਬਰ ਲੈ ਕੇ ਆਏ ਹੋ। ਜ਼ਰੂਰੀ ਹੈ, ਪੁੱਛ ਲਿਆ ਵੀ ਕ੍ਰਿਕਟ ਵਾਲੇ ਹਾਰ ਗਏ। ਬਿਲਕੁਲ ਜ਼ਰੂਰੀ ਹੈ ਇਹ ਕਿ ਸਾਨੂੰ, ਜਿੱਦਾਂ ਹੁਣ ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਕਣਕ ਝੋਨੇ ਦੀ ਆਪਾਂ ਗੱਲ ਲੈ ਲਈਏ ਕਿ ਕਣਕ ਝੋਨੇ ਦੇ ਅਸੀਂ ਫੇਰ ਇਹ ਜਿਹੜਾ ਚੱਕਰ ਚੱਲਿਆ ਹੋਇਆ ਆ ਇਹ ਚੋਂ ਆਪਾਂ ਨਿਕਲਣਾ ਆ ਕਿਸੇ ਤਰੀਕੇ ਦੇ ਨਾਲ। ਇੱਦਾਂ ਹੀ ਕ੍ਰਿਕਟ ਦਾ ਵੀ ਇੱਕ ਚੱਲ ਰਿਹਾ ਆ ਗੇੜ, ਇਹ ਚੋਂ ਵੀ ਆਪਾਂ ਨਿਕਲਣਾ ਆ। ਉਹ ਨਿਕਲੇ ਇਸੇ ਤਰੀਕੇ ਦੇ ਨਾਲ ਹੋਣਾ ਜੇ ਅਸੀਂ ਹੋਰ ਫਸਲਾਂ ਪ੍ਰਮੋਟ ਕਰਾਂਗੇ, ਹੋਰ ਅਸੀਂ ਖੇਡਾਂ ਪ੍ਰਮੋਟ ਕਰਾਂਗੇ, ਤੇ ਇਹ ਥੋੜ੍ਹਾ ਜਿਹਾ ਆਪਣਾ ਮੋਟਿਵ ਹੈਗਾ। ਪਰ ਖੈਰ ਹੁਣ ਝੋਨੇ ਦੀ ਆਪਾਂ ਗੱਲ ਕਰਦੇ ਸੀ, ਝੋਨੇ ਦੇ ਬਾਰੇ, ਝੋਨੇ ਦਾ ਸੀਜ਼ਨ ਆ ਤੇ ਹਮੇਸ਼ਾ ਕਣਕ ਦੀ ਤਾਂ ਚਲੋ ਚੁਕਾਈ ਵਧੀਆ ਹੋ ਜਾਂਦੀ ਆ, ਪਰ ਝੋਨੇ ਦੇ ਬਾਰੇ ਥੋੜ੍ਹਾ ਜਿਹਾ ਖੱਜਲ ਖੁਆਰੀ ਜਿਹੜੀ ਹੋ ਜਾਂਦੀ ਆ, ਭਾਵੇਂ ਕਿ ਬਹੁਤ ਵਧੀਆ ਸਿਸਟਮ ਬਣਾਉਣ ਦੀਆਂ ਦਾਅਵੇ ਕਰਦੀਆਂ ਹਰ ਕੋਈ ਸਰਕਾਰਾਂ, ਕਿਸੇ ਵੀ ਪਾਰਟੀ ਦੀ ਹੋਵੇ, ਕਿ ਅਸੀਂ ਦਾਣਾ ਦਾਣਾ, ਇੱਕੋ ਹੀ ਡਾਇਲੋਗ ਇਹ ਲਸਾੜਾ ਸਾਹਿਬ ਹਰ ਲੀਡਰ ਵੱਲੋਂ ਆਉਂਦਾ, ਅਸੀਂ ਦਾਣਾ ਦਾਣਾ ਚੱਕਾਂਗੇ। ਇਹ ਵੈਸੇ ਤਾਂ ਉਹਦਾ ਝੂਠ ਹੀ ਹੁੰਦਾ, ਦਾਣਾ ਦਾਣਾ ਤਾਂ ਨਹੀਂ ਚੱਕ ਹੁੰਦਾ। ਤੁਸੀਂ ਉਹਨਾਂ ਦੀ ਗੱਲ ਨਹੀਂ ਸਮਝ ਲੀਡਰਾਂ ਦੀ, ਦਾਣਾ ਦਾਣਾ 2 ਹੀ ਚੱਕਣੇ, ਬਾਕੀ ਰਹਿ ਬਿਲਕੁਲ। ਚਲੋ ਇਹ ਸ਼ਬਦਾਂ ਦਾ ਹੇਰ ਫੇਰ ਆ। ਤੇ ਹੁਣ ਉਹ ਦਾਣਾ ਦਾਣਾ ਚੱਕਣ ਦੀ ਜਦੋਂ ਗੱਲ ਆ ਜਾਂਦੀ ਆ, ਫਿਰ ਉਹਦੇ ਵਿੱਚ ਨਮੀ ਦਾ ਚੱਕਰ ਪਾਇਆ ਜਾਂਦਾ, ਫਿਰ ਬਹੁਤ ਸਾਰੀਆਂ ਕਿਸਮਾਂ ਦਾ ਵੀ ਚੱਕਰ ਪਾਇਆ ਜਾਂਦਾ ਕਿ ਅਸੀਂ ਤਾਂ ਇਹ ਕਿਹਾ ਸੀ ਕਿ ਇਹ ਸਿਫਾਰਿਸ਼ ਹੀ ਨਹੀਂ ਕੀਤੀ ਕਿ ਆਹ ਜਿਹੜੀ ਕਿਸਮ ਆ ਉਹ ਬੀਜੀ ਨਹੀਂ ਜਾਣੀ ਚਾਹੀਦੀ। ਹਾਂ, ਕਿੱਦਾਂ ਦਾ ਹਾਲ ਆ ਮੰਡੀਆਂ ਦਾ ਹੁਣ? ਦੇਖੋ ਦਲਜੀਤ ਜੀ, ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਝੋਨੇ ਦੇ ਮਸਲੇ ਨੂੰ ਚੱਕਿਆ ਸੀਗਾ, ਤੁਸੀਂ ਵਿਸਤਾਰ ਦੇ ਵਿੱਚ ਉਦੋਂ ਗੱਲ ਕੀਤੀ ਸੀ, ਤਾਂ ਮੈਂ ਜਾਂਦੇ ਜਾਂਦੇ ਇੱਕ ਟਿੱਪਣੀ ਦਿੱਤੀ ਸੀਗੀ, ਮੇਰੇ ਖਿਆਲ ਤੁਹਾਨੂੰ ਰੋਕ ਕੇ ਇਹ ਟਿੱਪਣੀ ਦਿੱਤੀ ਸੀਗੀ ਕਿ ਜਾਂਦੇ ਜਾਂਦੇ ਮੇਰਾ ਇੱਕ ਇਹ ਲੈ ਲਓ। ਮੈਂ ਕਿਹਾ ਸੀਗਾ ਵੀ ਇਹ ਝੋਨੇ ਦਾ ਜਿਹੜਾ ਮਸਲਾ ਹੈ ਨਾ, ਇਹਨੂੰ ਇੰਨਾ ਸੌਖਾ ਨਾ ਸਮਝੋ, ਇਹਨੇ ਗਲੇ ਦੀ ਹੱਡੀ ਬਣਨਾ। ਦੇਖੋ ਬਣ ਗਿਆ ਗਲੇ ਦੀ ਹੱਡੀ ਜੀ, ਔਰ ਇਹ ਗਲੇ ਦੀ ਹੱਡੀ ਇਹੋ ਜਿਹੀ ਬਣੇਗਾ ਕਿ ਇਹ ਜਿਹੜੀ ਸੂਬਾ ਸਰਕਾਰ ਹੈ ਨਾ, 2 ਸਾਲ ਰਹਿ ਗਏ ਆ, ਉਸ ਤੋਂ ਬਾਅਦ ਇਹ ਵੀ ਚੱਕੀ ਜਾਣੀ ਆ। ਝੋਨਾ ਚੱਕ ਨਾ ਹੋਇਆ ਲੇਕਿਨ ਸੂਬਾ ਸਰਕਾਰ ਚੱਕੀ ਜਾਣੀ ਹੈ। ਇਹ ਅੱਜ ਆਪਾਂ ਨੇ ਫਿਰ ਦੁਬਾਰਾ ਤੋਂ ਕਹਿ ਦਿੱਤਾ। ਹੁਣ ਮਸਲਾ ਕੀ ਬਣਿਆ ਹੋਇਆ? ਮਸਲਾ ਝੋਨੇ ਦੀ ਪ੍ਰੋਡਕਸ਼ਨ ਦਾ ਨਹੀਂ ਹੈਗਾ, ਪ੍ਰੋਡਕਸ਼ਨ ਤਾਂ ਜਿਹੜੀ ਹੋ ਰਹੀ ਆ ਉਹ ਤਾਂ ਸ਼ਾਇਦ ਸਾਡੇ ਪੰਜਾਬੀਆਂ ਨੂੰ ਜਾਂ ਸੂਬਾ ਸਰਕਾਰ ਨੂੰ ਵੀ ਪਤਾ ਆ ਕਿ ਅਸੀਂ ਉਹਨਾਂ ਝੋਨਾ ਖਪਤ ਦੇ ਲਈ ਵਰਤੋਂ ਨਹੀਂ ਕਰਦੇ ਜਿੰਨਾ ਅਸੀਂ ਉਗਾ ਦਿੰਦੇ ਹਾਂ, ਜਾਂ ਜਿੰਨੀ ਉਹਦੀ ਪ੍ਰੋਡਕਸ਼ਨ ਕਰ ਲੈਂਦੇ ਹਾਂ। ਚਲੋ ਉਹ ਇੱਕ ਵੱਖਰਾ ਵਿਸ਼ਾ ਆ। ਇਸ ਵਕਤ ਜਿਹੜੀ ਮੰਡੀਆਂ ਦੇ ਵਿੱਚ ਸਮੱਸਿਆ ਜਿਹੜੀ ਚੱਲ ਰਹੀ ਆ, ਤੇ ਦੂਜੇ ਪਾਸੇ ਹੈਗੀ ਆ ਲੀਡਰਾਂ ਦੀ ਬਿਆਨਬਾਜ਼ੀ। ਮੈਂ ਦੋਨੇ ਚੀਜ਼ਾਂ ਨਾਲ ਹੀ ਲੈ ਲੈਂਦਾ। ਮੰਡੀਆਂ ਦੇ ਵਿੱਚ ਸਮੱਸਿਆ ਆ ਚੁੱਕੀ ਆ ਔਰ ਇਹ ਸਾਨੂੰ ਮੰਨ ਲੈਣਾ ਚਾਹੀਦਾ ਆ, ਲੇਕਿਨ ਸੂਬਾ ਸਰਕਾਰ ਮੰਨਣ ਤੋਂ ਇਨਕਾਰੀ ਆ। ਸੂਬਾ ਸਰਕਾਰ ਕਿਉਂ ਇਨਕਾਰੀ ਆ? ਕਿਉਂਕਿ ਕਟਾਰੂ ਚੱਕ ਸਾਹਿਬ ਕਹਿੰਦੇ ਆ ਜੀ ਸਾਡੇ ਤਾਂ ਪ੍ਰਬੰਧ ਬੜੇ ਤਕੜੇ ਆ। ਉਹ ਉਹੀ ਗੱਲ ਤੁਹਾਡੇ ਵਾਲੀ, ਦਾਣਾ ਦਾਣਾ ਚੱਕ ਲਿਆ ਤੇ ਅਸੀਂ ਚੱਕ ਵੀ ਦੇਣਾ ਆ, ਲੇਕਿਨ ਸਮੱਸਿਆ ਉੱਥੇ ਬਣੀ ਹੋਈ ਆ। ਦੂਜੇ ਪਾਸੇ ਆਪਾਂ ਕਿਸਾਨ ਆਗੂਆਂ ਦੀ ਗੱਲ ਕਰਦੇ ਹਾਂ। ਕਿਸਾਨ ਆਗੂਆਂ ਨੇ ਵੀ ਇਹ ਚੁਕਾਈ ਦਾ, ਜਾਣੀ ਕਿ ਲਿਫਟਿੰਗ ਦਾ ਸ਼ਬਦ ਜਿਹੜਾ ਹੁਣ ਚੱਲਦਾ ਕਿ ਜਿਹੜਾ ਤੁਸੀਂ ਉੱਥੇ ਰੱਖ ਰਹੇ ਹੋ ਹਜੇ ਲਿਆ ਕੇ, ਹਜੇ ਤਾਂ ਉੱਥੇ ਰੱਖ ਹੋ ਹੀ ਜਾ ਰਿਹਾ ਆ, ਲੇਕਿਨ ਉੱਥੋਂ ਹੁਣ ਲਿਫਟ ਨਹੀਂ ਹੋ ਰਿਹਾ। ਹੁਣ ਇੱਥੇ ਦਲਜੀਤ ਦੀ 2 ਚੀਜ਼ਾਂ ਦੇਖਣੀਆਂ ਪੈਣਗੀਆਂ। ਪਹਿਲੀ ਗੱਲ ਤਾਂ ਇਹ ਆ, ਕਿਸਾਨ ਲੀਡਰਾਂ ਨੂੰ ਥੋੜ੍ਹਾ ਜਿਹਾ ਇਹਦੇ ਵਿੱਚ ਮੈਂ ਦੇਖਦਾ ਕਿ ਜੇ ਤੁਸੀਂ ਐਜ਼ ਏ ਆਗੂ CM ਦੇ ਨਾਲ ਮੀਟਿੰਗ ਕਰਕੇ ਆਉਨੇ ਹੋ ਔਰ ਉੱਥੇ ਇਹ ਕਹਿ ਕੇ ਆਉਨੇ, ਮੈਂ ਰਾਜਪਾਲ ਸਾਹਿਬ ਦੀ ਗੱਲ ਕਰਦਾ, ਨੌਲੈਂਡ 'ਚ ਕੋਈ ਹਰਜ ਨਹੀਂ ਹੈਗਾ, ਤੁਸੀਂ ਕਹਿੰਦੇ ਹੋ ਜੀ ਇਹ ਲਿਫਟਿੰਗ ਦਾ ਕੰਮ ਕਰਾਓ ਨਹੀਂ ਤਾਂ ਫਿਰ ਅਸੀਂ ਸੜਕਾਂ ਰੋਕਾਂਗੇ, ਤੇ CM ਸਾਹਿਬ ਕਹਿੰਦੇ ਆ ਜੀ 2-3 ਦਿਨ ਦਾ ਸਮਾਂ ਦੇ ਦਿਓ, ਮੈਂ ਕੁਛ ਨਾ ਕੁਛ ਕਰਦਾ, ਮੈਂ ਕੇਂਦਰ ਨਾਲ ਗੱਲ ਕਰਦਾ। ਤੁਸੀਂ ਜਾ ਕੇ ਹੁੱਬ ਕੇ ਨਾਲ ਕਹਿ ਦਿੰਦੇ ਹੋ ਠੀਕ ਹੈ ਜੀ ਅਸੀਂ ਵੀ ਤਾਂ ਇਹ ਧਰਨਿਆਂ 'ਤੇ ਨਹੀਂ ਜਾਂਦੇ, ਤੁਸੀਂ ਸਾਡੇ ਕੋਲ 4-5 ਦਿਨ ਲੈ ਲਓ, ਚਾਹੇ ਦੂਜੇ ਦਿਨ ਆ ਕੇ ਤੁਸੀਂ ਸੜਕਾਂ ਦੇ ਉੱਪਰ ਧਰਨਾ ਲਾ ਲੈਂਦੇ ਹੋ। ਫਿਰ ਉੱਥੇ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ। ਲੋਕੀ ਹੁਣ ਤੁਹਾਡੇ ਕਹਿ ਲਓ ਕਿ ਹੱਥੀਂ ਪਏ ਹੋਏ ਕਿ ਮੇਰਾ ਬੱਚਾ ਬਿਮਾਰ ਹੈ ਜਾਂ ਐਂਬੂਲੈਂਸ ਨਹੀਂ ਲੰਘਣ ਦਿੰਦੇ, ਇਸ ਤਰ੍ਹਾਂ ਦੀ ਖਬਰਾਂ ਵੀ ਆਈਆਂ ਆ, ਤੇ ਉਹਦਾ ਤੁਸੀਂ ਹੁਣ ਵਿਰੋਧ ਵੀ ਚੱਲ ਰਹੇ ਹੋ। ਇਹਦਾ ਮਤਲਬ ਕੀ ਆ ਕਿ ਨਾ ਤੁਹਾਡੀ ਟਾਈਮਿੰਗ ਸਹੀ ਚੱਲ ਰਹੀ ਹੈ ਗੱਲ ਕਹਿਣ ਦੀ, ਤੇ ਨਾ ਸਰਕਾਰ ਨੂੰ ਫਿਰ ਤੁਸੀਂ ਉਹਨਾਂ ਕੁ ਵਾਜਬ ਸਮਾਂ ਦਿੰਦੇ ਹੋ, ਉਹਨਾਂ ਦੀ ਟਾਈਮਿੰਗ ਖਰਾਬ ਹੋ ਜਾਂਦੀ ਆ। ਹੁਣ ਮਸਲਾ ਕਿੱਥੇ ਫਸਿਆ ਹੋਇਆ ਆ? ਇੱਕ ਪਾਸੇ ਸ਼ੈਲਰ ਪਹਿਲਾਂ ਹੀ ਭਰੇ ਪਏ ਆ ਪਿਛਲੇ ਸਾਲ ਦੇ ਸਟਾਕ ਦੇ ਨਾਲ, ਦੂਜੇ ਪਾਸੇ ਸਾਡੇ ਕੋਲ ਇਸ ਟਾਈਮ ਮੰਡੀਆਂ ਦੇ ਵਿੱਚ 24.5 ਲੱਖ ਮੀਟ੍ਰਿਕ ਟਨ ਝੋਨਾ ਆ ਚੁੱਕਾ, ਜਦ ਕਿ ਹਜੇ ਸ਼ੁਰੂਆਤ ਹੈ, ਹਜੇ ਪੀਕ ਸੀਜ਼ਨ ਇਹਦਾ ਬਣਨਾ ਆ ਮੰਡੀ ਦੇ ਵਿੱਚ। ਇਹਦੇ ਵਿੱਚੋਂ ਖਰੀਦੀ ਕਿੰਨੀ ਗਈ ਆ? 22 ਲੱਖ ਖਰੀਦ ਲਈ ਆ। ਹੁਣ ਜਦੋਂ ਕਟਾਰੂ ਚੱਕ ਸਾਹਿਬ ਹੁਣ ਇਹ ਅੰਕੜਾ ਦਿੰਦੇ ਆ, ਸਾਨੂੰ ਐਂ ਲੱਗਦਾ ਕਿ ਲੈ ਜੀ ਤਾਂ ਬੱਲੇ ਬੱਲੇ ਕਰਤੀ, ਪਰ ਥੋੜ੍ਹੀ ਵਰਡਿੰਗ ਵੀ ਤਾਂ ਦੇਖੋ ਨਾ ਕਿ ਇੰਨੀ ਸਾਡੇ ਕੋਲ ਆ ਚੁੱਕੀ ਹੈ 24.5 ਲੱਖ ਮੀਟ੍ਰਿਕ ਟਨ, ਤੁਸੀਂ ਉਹਨੂੰ ਖਰੀਦ ਲਿਆ ਆ 22 ਲੱਖ ਮੀਟ੍ਰਿਕ ਟਨ, ਲੇਕਿਨ ਚੱਕੀ ਕਿੰਨੀ ਗਈ ਆ ਉਹਦੇ ਉੱਪਰ ਨਹੀਂ ਤੁਸੀਂ ਚੰਗੀ ਤਰ੍ਹਾਂ ਦੱਸਦੇ। ਚੱਕੀ ਸਿਰਫ ਉਹਦੇ ਵਿੱਚੋਂ ਕਿੰਨੀ ਗਈ ਆ? 6ਵਾਂ ਹਿੱਸਾ। ਕਿੰਨੀ ਬਣ ਗਈ? ਤੁਹਾਡੇ ਕੋਲ 16% ਬਣ ਗਈ ਆ। ਇਹਦਾ ਮਤਲਬ ਹਜੇ ਸ਼ੁਰੂਆਤ ਦੇ ਵਿੱਚ ਹੀ ਤੁਹਾਡੇ ਕੋਲ ਉੱਥੇ ਬਹੁਤ ਤਾਦਾਦ ਦੇ ਵਿੱਚ ਹਿੱਸਾ ਪਿਆ ਆ। ਜਦੋਂ ਤੁਹਾਡਾ ਪੀਕ ਹੋਰ ਪਿੱਛੋਂ ਟਰਾਲੀਆਂ ਭਰ ਆਉਣੀਆਂ ਆ, ਫਿਰ ਉਹਲੇ ਤਾਂ ਉੱਥੇ ਰੱਖਣ ਦੀ ਜਗ੍ਹਾ ਨਹੀਂ ਲੱਭਣੀ ਹੈਗੀ, ਤੇ ਫਿਰ ਉੱਥੇ ਸਥਿਤੀਆਂ ਹੋਰ ਜ਼ਿਆਦਾ ਗੰਭੀਰ ਹੋਣੀਆਂ। ਮੈਨੂੰ ਲੱਗਦਾ ਫਿਰ ਇਕੱਲੇ ਧਰਨੇ ਨਹੀਂ, ਉੱਥੇ ਤਾਂ ਫਿਰ ਗਲਾਂ ਨੂੰ ਪੈਣਾ ਸ਼ੁਰੂ ਹੋ ਜਾਣਾ ਕਿਸਾਨ ਆਗੂਆਂ ਨੇ। ਇਹ ਸਥਿਤੀਆਂ ਬੜੀਆਂ ਗੰਭੀਰ ਬਣਨੀਆਂ ਆ ਜੀ।
ਬਿਲਕੁਲ। ਇਹ ਝੋਨਾ ਦੇਖੋ ਜਿੱਦਾਂ ਤੁਸੀਂ ਕਿਹਾ ਵੀ ਇਹ ਦਮ ਰੱਖਦਾ ਸਰਕਾਰਾਂ ਪਲਟਾਉਣ ਦੇ ਵਿੱਚ, ਕਿਉਂਕਿ ਕਿਸਾਨ ਜਿਹੜੇ ਆ ਬਹੁਤ ਜ਼ਿਆਦਾ, ਚਾਹੇ ਉਹ ਠੇਕੇ 'ਤੇ ਵੀ ਜ਼ਮੀਨ ਲਈ ਹੋਈ ਆ, ਕਿ ਇਹ ਮੰਨਿਆ ਜਾਂਦਾ ਵੀ ਕਣਕ ਦੇ ਨਾਲ ਜੇ ਆਪਾਂ ਖਰਚੇ ਕੱਢ ਲੈਂਦੇ ਹਾਂ ਤਾਂ ਝੋਨੇ ਦਾ ਜਿਹੜਾ ਪੈਸਾ ਹੈ ਉਹ ਬਚ ਜਾਂਦਾ ਜੀ, ਤੇ ਇਹਨੂੰ ਇੱਕ ਸੇਫ ਫਸਲ ਵੀ ਜਿਹੜਾ ਮੰਨਿਆ ਜਾਂਦਾ, ਭਾਵੇਂ ਉਹਦੇ ਉੱਤੇ ਵੀ ਕਿੰਤੂ ਪ੍ਰੰਤੂ ਹੈਗਾ ਕਿ ਅਸੀਂ ਉਹਦਾ ਬਦਲ ਨਹੀਂ ਦੇ ਪਾਏ। ਹਰ ਵਾਰੀ ਅਸੀਂ ਇਹ ਗੱਲਾਂ ਤਾਂ ਕਰਦੇ ਹਾਂ ਵੀ ਅਸੀਂ ਉਹਦਾ ਬਦਲ ਦਿੰਦੇ ਹਾਂ, ਪਰ ਇੱਕ ਪਾਸੇ ਹੁਣ ਤੁਸੀਂ ਕਿਸਾਨ ਦੀ ਗੱਲ ਕਰਦੇ ਹੋ ਕਿ ਕਿਸਾਨ ਜਿਹੜੇ ਆ ਇੱਦਾਂ ਹੋ ਗਿਆ, ਪਰ ਮਜ਼ਦੂਰਾਂ ਦੀ ਤਾਂ ਆਪਾਂ ਗੱਲ ਕਰਦੇ ਨਹੀਂ ਕਦੀ। ਹੁਣ ਮਜ਼ਦੂਰ ਜਿਹੜੇ ਆ ਉਹ ਵੀ ਆਪਣੀਆਂ ਗੱਲਾਂ ਰੋਂਦੇ ਆ ਕਿ ਸਾਨੂੰ ਜਿਹੜੀ ਪੂਰੀ ਪ੍ਰੋਪਰ ਦਿਹਾੜੀ ਨਹੀਂ ਦਿੱਤੀ ਜਾਂਦੀ, ਜਾਂ ਸਾਡਾ ਵੀ ਜਿਹੜਾ ਸ਼ੋਸ਼ਣ ਕੀਤਾ ਜਾਂਦਾ, ਉਹਨਾਂ ਦੀ ਆਵਾਜ਼ ਕਿਤੇ ਹੈ ਹੀ ਨਹੀਂ। ਮੇਰੇ ਖਿਆਲ ਦੇ ਵਿੱਚ ਤਾਂ ਜਿਹੜੀ ਇਹ ਆਵਾਜ਼ ਆ, ਜਾਂ ਤਾਂ ਪਹਿਲੀ ਗੱਲ ਤਾਂ ਮਜ਼ਦੂਰਾਂ ਦੀ ਕੋਈ ਐਡੀ ਤਕੜੀ ਯੂਨੀਅਨ ਬਣਦੀ ਨਹੀਂ ਹੈਗੀ, ਜਾਂ ਉਹਨਾਂ ਨੂੰ ਜੇ ਬਣਦੀ ਆ ਤਾਂ ਉਹਨਾਂ ਨੂੰ ਥੱਲੇ ਰੱਖ ਕੇ ਰੱਖਿਆ ਜਾਂਦਾ, ਉਹਦੇ ਪਰ ਕਿਸਾਨ ਯੂਨੀਅਨ ਹੀ ਬੈਠ ਜਾਂਦੀਆਂ। ਮੇਰੇ ਹਿਸਾਬ ਨਾਲ ਜਦੋਂ ਕਿਸਾਨ ਯੂਨੀਅਨ ਜਾਂ ਇਹਨਾਂ ਦੇ ਆਗੂ ਇਸ ਤਰ੍ਹਾਂ ਦਾ ਕੋਈ ਗੱਲਬਾਤ ਕਰਦੇ ਆ ਵੀ ਸਾਡੀ ਲਿਫਟ ਨਹੀਂ ਹੋਈ, ਜਾਂ ਐਂ ਹੋਇਆ ਜਾਂ ਉਹ ਹੋਇਆ, ਨਾਲ ਭਾਈ ਇਸ ਵਰਗ ਨੂੰ ਵੀ ਲੈ ਕੇ ਚੱਲੇ। ਹੁਣ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਲੈਂਦੇ ਕਿ ਕਿਸਾਨ ਮਜ਼ਦੂਰ ਮੋਰਚਾ ਲੱਗਾ, ਉਦੋਂ ਕਹਿੰਦੇ ਸੀ ਵੀ ਇਕੱਠੇ ਗੱਲ ਕਰਾਂਗੇ। ਹੁਣ ਇੱਥੇ ਚਾਹੇ ਉਹ ਬਾਰਦਾਨੇ ਦਾ ਮਸਲਾ ਹੋਵੇ, ਚਾਹੇ ਉੱਥੇ ਸਾਫ਼ ਸਫਾਈ ਦਾ ਸੰਬੰਧ ਹੋਵੇ, ਚਾਹੇ ਉੱਥੇ ਪੀਣ ਵਾਲੇ ਪਾਣੀ ਦਾ ਮਸਲਾ ਹੋਵੇ, ਉਹਨਾਂ ਬਾਰੇ ਤਾਂ ਗੱਲ ਕਰਦੇ ਨਹੀਂ। ਕਿਸਾਨ ਆਗੂ ਵੀ ਸਿਰਫ ਝੋਨੇ ਦੀ ਚਕਾਈ ਦਾ ਫਿਕਰ ਹੋ ਜਾਂਦਾ, ਪਰ ਜਿਹੜੇ ਉੱਥੇ ਬੰਦੇ ਰੋਜੀ ਰੋਟੀ ਦੇ ਉੱਤੇ ਲੱਗੇ ਹੋਏ ਆ, ਉਹ ਉਹਨਾਂ ਦੀਆਂ ਵੀ ਕਾਫੀ ਮੰਗਾਂ ਹੈਗੀਆਂ ਆ, ਉਹ ਵੀ ਧਰਨੇ ਦੇ ਉੱਤੇ ਕਹਿੰਦੇ ਆ ਵੀ ਅਸੀਂ ਬੈਠਣਾ, ਕਿ ਸਾਡੀ ਜਿਹੜੀ ਦਿਹਾੜੀ ਆ ਉਹ ਪ੍ਰੋਪਰ ਨਹੀਂ ਦਿੱਤੀ ਜਾਂਦੀ, ਉਹਦੇ ਬਾਰੇ ਵੀ ਗੱਲ ਕਰਨੀ। ਮੇਰੇ ਖਿਆਲ ਤਾਂ ਦਲਜੀਤ ਜੀ ਜਦੋਂ ਉਹਨਾਂ ਨੇ ਧਰਨੇ 'ਤੇ ਬੈਠਣਾ, ਉਹਨਾਂ ਨੂੰ ਇਹ ਦੇਖਣਾ ਪੈਣਾ ਕਿ ਸਾਨੂੰ ਹੁਣ ਇੱਥੇ ਜਗ੍ਹਾ ਵੀ ਹੈਗੀ ਹੈ ਬੈਠਣ ਨੂੰ, ਕਿਉਂਕਿ ਝੋਨਾ ਹੀ ਇੰਨਾ ਜ਼ਿਆਦਾ ਪਿਆ ਹੋਣਾ। ਇਹਦੇ ਵਿੱਚ ਜਾਂਦੇ ਦਲਜੀਤ ਜੀ ਮੈਂ ਦੋ ਚੀਜ਼ਾਂ ਹੋਰ ਦੱਸਦਾ ਚੱਲਾਂ ਜੀ, ਜਿਹੜੀਆਂ ਮੇਰੇ ਖਿਆਲ ਲਕਾਈ ਤੋਂ ਵੀ ਅੱਖੋਂ ਓਲੇ ਰਹਿ ਜਾਂਦੀਆਂ, ਜਾਂ ਅਸੀਂ ਕਹਿ ਦਿੰਦੇ ਕਿ ਸ਼ਾਇਦ ਕੇਂਦਰ ਵਾਲੇ ਕੋਈ ਸਟਾਰਟ ਕਰਦੇ ਆ। ਸੂਬਾ ਸਰਕਾਰ ਵੀ ਇਹੀ ਕਹਿੰਦੀ ਹੈ ਜੀ, ਇਹਦੇ ਵਿੱਚ ਤਾਂ ਸਭ ਤੋਂ ਵੱਡੀ ਸ਼ਰਾਰਤ ਕੇਂਦਰ ਸਰਕਾਰ ਦੀ ਆ। ਇੱਕ ਪੱਤਰਕਾਰ ਦੀ ਨਿਗਾਹ ਤੋਂ ਜਦੋਂ ਸਾਡਾ ਸੰਬੰਧ ਬਣਦਾ ਦੂਜੇ ਪੱਤਰਕਾਰਾਂ ਦੇ ਨਾਲ, ਜਾਂ ਥੋੜ੍ਹਾ ਜਿਹਾ ਲੀਡਰਾਂ ਲੂਡਰਾਂ ਨਾਲ ਵੀ ਜਦੋਂ ਗੱਲਬਾਤ ਜੀ ਹੁੰਦੀ ਆ, ਅੰਦਰੋਂ ਖਾਤੀ ਅਸੀਂ ਚਲੋ ਨਾਂ ਨਹੀਂ ਲੈਂਦੇ ਹੈਗੇ, ਕੇਂਦਰ ਸਰਕਾਰ ਬਿਨਾਂ ਸ਼ੱਕ ਡਾਈਵਰਸੀਫਿਕੇਸ਼ਨ ਜਿਹੜਾ ਆਪਾਂ ਕਹਿੰਦੇ ਆ ਵੀ ਬਦਲ ਕੇ ਬੀਜੋ, ਉਹਦਾ ਇੱਕ ਬਹੁਤ ਵੱਡਾ ਜਿਹੜਾ ਅਮਾਊਂਟ ਸੂਬਾ ਸਰਕਾਰ ਨੂੰ ਭੇਜਦੀ ਆ, ਪੰਜਾਬ ਸਰਕਾਰ ਨੂੰ ਵੀ ਉਹ ਅਮਾਊਂਟ ਆਉਂਦਾ ਆ। ਜੇ ਉਹੀ ਅਮਾਊਂਟ ਇਹ ਡਾਈਵਰਸੀਫਿਕੇਸ਼ਨ ਦੇ ਉੱਪਰ ਢੰਗ ਨਾਲ ਲਾ ਦੇਣ ਨਾ, ਅੱਧੀ ਤੋਂ ਜ਼ਿਆਦਾ ਸਮੱਸਿਆ ਇਹ ਸੋਲਵ ਹੋ ਜਾਵੇ। ਪਰ ਲੱਗਦਾ ਕਿਉਂ ਨਹੀਂ, ਕਿਉਂਕਿ ਉੱਥੇ ਅਫਸਰਸ਼ਾਹੀ ਇੰਨੀ ਬੈਠੀ ਆ, ਜਿੰਨੇ ਕਰੋੜ ਵੀ ਆਉਂਦਾ ਮੈਨੂੰ ਲੱਗਦਾ ਘਟਦਾ ਸਾਰਾ ਕੁਝ ਕੁਰਸੀਆਂ ਤੱਕ ਹੀ ਸੀਮਿਤ ਹੋ ਜਾਂਦਾ। ਜੀ ਬਿਲਕੁਲ, ਅਸਲੀ ਸਮੱਸਿਆ ਤਾਂ ਇੱਥੇ ਹੈ ਨਾ ਕਿ ਕਰਪਸ਼ਨ ਜਿਹੜੀ ਹੋਰ ਵੀ ਕਈ ਤਰੀਕਿਆਂ ਦੀ ਹੈਗੀ ਆ। ਤੇ ਅੱਗੇ ਅਕਾਲੀ ਦਲ ਦੀ ਕਰੀਏ ਵੀ ਅਕਾਲੀ ਦਲ ਕਾਫੀ ਹੁਣ ਖਾਸਤਾ ਹਾਲਤ ਹੀ ਆਪਾਂ ਕਹਿ ਸਕਦੇ ਹਾਂ ਜੇ ਇਹ ਸ਼ਬਦ ਵਰਤਣਾ ਹੋਵੇ, ਕਿ ਜਿਹੜੀਆਂ ਜਿਮਨੀ ਚੋਣਾਂ ਆ ਗਈਆਂ, ਕਿਉਂਕਿ ਕੁਛ ਜਿਹੜੇ ਉਮੀਦਵਾਰ ਆ ਲੋਕ ਸਭਾ ਦੇ ਵਿੱਚ ਚੁਣ ਕੇ ਦਿੱਲੀ ਪਹੁੰਚ ਚੁੱਕੇ ਆ, ਉਹਨਾਂ ਦੀਆਂ ਸੀਟਾਂ ਖਾਲੀ ਹੋ ਗਈਆਂ ਸੀ, ਤੇ ਉਹਨਾਂ ਦੇ ਉੱਤੇ ਦੁਬਾਰਾ ਜਿਹੜੀ ਚੋਣ ਆ ਉਹ ਹੋ ਰਹੀ ਆ, ਜਿਮਨੀ ਚੋਣ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਜਿਮਨੀ ਚੋਣਾਂ ਦੇ ਵਿੱਚ ਇਹ ਤੁਸੀਂ ਨਿਘਾਰ ਵਾਲੀ ਗੱਲ, ਇਹ ਸਥਿਤੀ ਕਹਿ ਸਕਦੇ ਹਾਂ ਵੀ ਅਜੇ ਤੱਕ ਇਹ ਕੈਂਡੀਡੇਟ ਇਹ ਨਹੀਂ ਕਰ ਪਾਏ। ਜਿੱਦਾਂ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਜਦੋਂ ਜੀਂਦੇ ਸੀ, ਇਹ ਕਿਹਾ ਜਾਂਦਾ ਹੁੰਦਾ ਵੀ ਸਭ ਤੋਂ ਪਹਿਲਾਂ ਇਹਨਾਂ ਦੇ ਕੈਂਡੀਡੇਟ ਜਿਹੜੇ ਆ ਮੈਦਾਨ ਦੇ ਵਿੱਚ ਉਤਰ ਜਾਂਦੇ ਹੁੰਦੇ ਸੀ, ਕਿਉਂਕਿ ਇੱਕੇ ਬੰਦੇ ਨੇ ਡਿਸਾਈਡ ਕਰਨਾ ਹੁੰਦਾ ਸੀ, ਬਾਕੀਆਂ ਨੇ ਦਿੱਲੀ ਤੋਂ ਸਲਾਹ ਲੈਣੀ ਹੁੰਦੀ ਸੀ। ਪਰ ਇਸ ਵਾਰ ਦਿੱਲੀ ਵਾਲੇ ਜਿਹੜੇ ਸਲਾਹਾਂ ਲੈ ਕੇ ਉਹ ਮੱਲ ਮਾਰ ਗਏ ਆ, ਤੇ ਇਹਨਾਂ ਦਾ ਜੇ ਥੋੜ੍ਹਾ ਜਿਹਾ ਪਿੱਛੇ ਚੱਲ ਰਿਹਾ। ਕੀ ਦੇਖਦੇ ਹੋ? ਇਹ ਅਲਜਬਰਾ ਸਮਝਣਾ ਦਲਜੀਤ ਜੀ ਹੁਣ ਥੋੜ੍ਹਾ ਸੌਖਾ ਹੋ ਗਿਆ ਲੱਗਦਾ ਮੈਨੂੰ। ਪਹਿਲਾਂ ਥੋੜ੍ਹੀਆਂ ਗੁੰਝਲਾਂ ਲੱਗਦੀਆਂ ਸੀਗੀਆਂ। ਤੁਸੀਂ ਵੱਡੇ ਬਾਦਲ ਸਾਹਿਬ ਦੀ ਗੱਲ ਕੀਤੀ ਆ, ਉਦੋਂ ਅਕਾਲੀ ਦਲ ਇੱਕ ਅਕਾਲੀ ਦਲ ਹੀ ਹੁੰਦਾ ਸੀਗਾ ਜੀ, ਉਦੋਂ ਇੱਕ ਲੀਡਰਸ਼ਿਪ ਦੇ ਥੱਲੇ ਸਾਰਾ ਕੁਝ ਚੱਲਦਾ ਹੁੰਦਾ ਸੀਗਾ, ਤੇ ਛੇਤੀ ਨਿਰਣੇ ਲੈ ਜਾਂਦੇ ਸੀਗੇ। ਹੁਣ ਇਹ ਜਿਮਨੀ ਚੋਣਾਂ ਜਿਹੜੀਆਂ ਆਪਾਂ ਬਾਈ ਇਲੈਕਸ਼ਨ ਕਹਿੰਦੇ ਆ, ਸਾਡੇ ਕੋਲ ਇੱਕ ਤਾਂ ਡੇਰਾ ਬਾਬਾ ਨਾਨਕ ਦੀ ਆ, ਦੂਜਾ ਸਾਡੇ ਕੋਲ ਬਰਨਾਲੇ ਦੀ ਆ, ਚੱਬੇਵਾਲ ਦੀ ਆ, ਤੇ ਗਿੱਦੜਬਾਹਾ ਦੀ ਆ ਜੀ। ਇਸ ਟਾਈਮ ਜੇ ਆਪਾਂ ਕਹੀਏ ਵੀ ਗਾਂਹ ਕੌਣ ਲੰਘੇ ਨੇ, ਸਿਰਫ ਉਮੀਦਵਾਰ ਖੜੇ ਕਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ 4 ਉਮੀਦਵਾਰ ਬਣੇ ਆ। ਡੇਰਾ ਬਾਬਾ ਨਾਨਕ ਆਪਣੇ ਕੋਲ ਰੰਧਾਵਾ ਸਾਹਿਬ ਨੇ, ਗੁਰਦੀਪ ਸਿੰਘ ਰੰਧਾਵਾ, ਬਰਨਾਲਾ ਦੇ ਵਿੱਚ ਹਰਿੰਦਰ ਸਿੰਘ ਧਾਲੀਵਾਲ, ਤੇ ਚੱਬੇਵਾਲ ਦੇ ਵਿੱਚ ਹੈਗੇ ਆ ਈਸ਼ਨ ਚੱਬੇਵਾਲ ਤੇ ਹਰਦੀਪ ਸਿੰਘ, ਡਿੰਪੀ ਢਿੱਲੋਂ। ਇਹਨਾਂ ਦੇ ਉੱਪਰ ਵੀ ਕਾਫੀ ਕਿੰਤੂ ਪਰੰਤੂ ਹੋ ਰਿਹਾ ਵੈਸੇ, ਕਿ ਤੁਸੀਂ ਗਿੱਦੜਬਾਹਾ ਦੇ ਵਿੱਚ ਉਹੀ ਪਰਿਵਾਰਵਾਦ ਲੈ ਆਂਦਾ, ਪਰ ਤੁਸੀਂ ਆਮ ਆਦਮੀ ਪਾਰਟੀ ਵਾਲੇ ਤਾਂ ਕਹਿੰਦੇ ਸੀ ਅਸੀਂ ਪਰਿਵਾਰਵਾਦ ਨੂੰ ਗਾਹਾਂ ਲੈ ਕੇ ਨਹੀਂ ਜਾਣਾ ਹੈਗਾ, ਤਾਂ ਮਤਲਬ ਤੁਹਾਡੇ ਤੇ ਫਿਰ ਅਕਾਲੀਆਂ 'ਚ ਕੀ ਫਰਕ ਹੋਇਆ, ਤੇ ਉੱਧਰ ਫਿਰ ਕਾਂਗਰਸੀਆਂ 'ਚ ਵੀ ਕੀ ਫਰਕ ਹੋਇਆ। ਬਿਲਕੁਲ। ਖੈਰ, ਇਹਦੇ ਵਿੱਚ ਤੁਹਾਨੂੰ ਦਲਜੀਤ ਥੋੜ੍ਹਾ ਜਿਹਾ ਦੇਖਣਾ ਪਏਗਾ। ਇਸ ਵੇਲੇ ਅਕਾਲੀ ਦਲ ਦੀ ਸਥਿਤੀ ਇਹ ਆ ਕਿ ਜੇ ਸੁਖਬੀਰ ਬਾਦਲ ਸਾਹਿਬ ਤਾਂ ਕੱਲ੍ਹ ਦੇ ਦਿੱਲੀ 'ਚ ਬੈਠੇ ਆ, ਯਕੀਨਨ ਉਹ ਆਪਣੇ ਪਾਰਟੀਆਂ ਪੂਟੀਆਂ ਨਾਲ ਗੱਲਬਾਤ ਕਰਦੇ ਹੋਣਗੇ। ਫਿਲਹਾਲ ਅਕਾਲੀ ਦਲ ਦੀ ਸਥਿਤੀ ਇਹ ਬਣੀ ਹੋਈ ਆ ਕਿ ਸ਼ਾਇਦ ਉਹ ਇਸ ਜਿਮਨੀ ਚੋਣ ਦੇ ਵਿੱਚ ਨਾ ਹੀ ਉਤਰਨ ਜੀ। ਹੁਣ ਜੇ ਉਹ ਇੱਕ ਕਹਿ ਲਓ ਕਿ ਕਿਸੇ ਸੂਬੇ ਦੀ ਜਿਹੜੀ ਕਹਿ ਲਓ ਕਿਸੇ ਪੁਰਾਣੀ ਪਾਰਟੀ, ਖੇਤਰੀ ਪਾਰਟੀ ਦਾ ਜਿਹਨੂੰ ਆਪਾਂ ਦਰਜਾ ਮਿਲਿਆ ਹੋਇਆ ਆ, ਜੇ ਉਹ ਇਸ ਜਿਮਨੀ ਚੋਣ ਦੇ ਵਿੱਚ ਉਤਰਦੀ ਨਹੀਂ ਹੈਗੀ, ਤਾਂ ਉਹਦੇ ਕੇਡਰ ਦਾ ਮਨੋਬਲ ਦਾ ਕੀ ਹੋਊਗਾ। ਹੁਣ ਇਹ ਅਕਾਲੀ ਦਲ ਨੂੰ ਸੋਚਣਾ ਪਏਗਾ ਕਿ ਅਸੀਂ ਬਿਨਾਂ ਉਤਰੇ ਇਹ ਸਾਬਤ ਕਰਨਾ ਕਿ ਅਸੀਂ ਖਤਮ ਹੋ ਗਏ, ਕਿ ਸਾਡਾ ਜੇ ਕਹਿ ਲਓ ਕਿ ਲੀਡਰ
ਜੇ ਕਿਸੇ ਵਜ੍ਹਾ ਕਰਕੇ ਉਹਨੂੰ ਤਨਖਾਹੀਆ ਕਰਾ ਦਿੱਤਾ ਕਿ ਉਹਦੇ ਕੋਈ ਸਜ਼ਾ ਸੁਜਾ ਲੱਗਣੀ ਆ, ਉਹ ਨਹੀਂ ਉਤਰਿਆ ਤਾਂ ਇਹਦਾ ਮਤਲਬ ਪਾਰਟੀ ਖਤਮ ਆ ਤੇ ਪਾਰਟੀ 'ਚ ਕੋਈ ਹੋਰ ਤੁਹਾਡੇ ਕੋਲ ਬੰਦਾ ਨਹੀਂ ਬਚਿਆ ਹੈਗਾ। ਇਹਦਾ ਫਿਰ ਜਿਹੜਾ ਕਹਿ ਲਓ ਕਿ ਮਾੜਾ ਅਸਰ ਪਊਗਾ ਤੇ ਕੇਡਰ ਦੇ ਉੱਪਰ ਪਊਗਾ। ਪਾਰਟੀ ਜ਼ਿਆਦਾ ਨੁਕਸਾਨ 'ਚ ਜਾਏਗੀ ਰਾਦਰ ਦੈਨ ਕਿ ਤੁਸੀਂ ਲੜ ਕੇ ਜੇ ਹਾਰ ਜਾਓ ਜੀ। ਔਰ ਜੇ ਲੜ ਕੇ ਹਾਰੋਗੇ, ਹਾਰ ਗਿਆ ਲੇਕਿਨ ਤੁਹਾਡੀ ਐਂਟਰੀ ਜ਼ਰੂਰ ਲੱਗ ਜਾਏਗੀ। ਹੁਣ ਇੱਥੇ ਮੇਨ ਕਹਿ ਲਓ ਕਿ ਚਰਚਾ ਦਾ ਕੇਂਦਰ ਕੌਣ ਬਣਿਆ ਹੋਇਆ? ਬੀਬੀ ਜਗੀਰ ਕੌਰ ਜੀ ਬਣੇ ਹੋਏ ਆ। ਵੈਸੇ ਤਾਂ ਖੁਦ ਇਹ ਵੀ ਬਹੁਤ ਵਿਵਾਦਾਂ 'ਚ ਰਹੇ ਆ, ਪਰ ਇਹ ਵੀ ਕਲੀਨ ਚਿੱਟ ਹੋ ਗਏ ਆ। ਹੁਣ ਆਪਾਂ ਇਹਨਾਂ ਨੂੰ ਵਿਵਾਦਾਂ 'ਚ ਵੀ ਨਹੀਂ ਕਹਿ ਸਕਦੇ। ਦੇਖੋ ਵਾਰ-ਵਾਰ ਕੇਂਦਰ 'ਤੇ ਵੀ ਦੋਸ਼ ਲੱਗਦੇ ਆ ਕਿ ਜੀ ਬੀਜੇਪੀ ਕੁਛ ਨਾ ਕੁਛ ਇਹੋ ਜਿਹਾ ਕਰ ਰਹੀ ਆ ਕਿ ਇਹਨਾਂ ਨੇ ਪੰਜਾਬ ਨੂੰ ਘੇਰਨਾ ਆ ਔਰ ਆਪਣਾ CM ਇੱਥੇ ਲੈ ਕੇ ਆਉਣਾ ਆ। ਉਹ ਭਾਈ ਉਹਨਾਂ ਦੀ ਕਹਿ ਲਓ ਸ਼ੈਲੀ ਦਾ ਤਰੀਕਾ ਹੋ ਸਕਦਾ ਕਿ ਉਹ ਕਿਸੇ ਨਾ ਕਿਸੇ ਢੰਗ ਨਾਲ ਆਪਣਾ CM ਬਣਾ ਲੈਣ, ਤਾਂ ਉਹਨਾਂ ਦੀ ਸ਼ਾਬਾਸ਼ ਆ। ਪੰਜਾਬ ਦਾ ਜਿਹੜਾ ਅਗਲਾ ਭਵਿੱਖ ਆ ਅਕਾਲੀ ਦਲ ਦੇ ਵਿੱਚੋਂ, ਤਾਂ ਮੇਰੇ ਖਿਆਲ ਉਹ ਬਾਦਲਾਂ ਦਾ ਭਵਿੱਖ ਨਹੀਂ ਹੈਗਾ। ਉੱਥੇ ਜਿਹੜਾ ਸੁਧਾਰਵਾਦੀ ਅਕਾਲੀ ਦਲ ਧੜਾ ਮੂਹਰੇ ਆਇਆ ਹੋਇਆ ਨਾ, ਜਿਹਨੂੰ ਲੀਡ ਕਰਦੇ ਬੀਬੀ ਜਗੀਰ ਕੌਰ, ਇਹ ਅਗਲਾ ਭਵਿੱਖ ਹੋਏਗਾ ਅਕਾਲੀ ਦਲ ਦੇ ਵਿੱਚ। ਹੁਣ ਇਹ ਕਿਉਂ ਭਵਿੱਖ ਹੋਏਗਾ? ਕਿਉਂਕਿ ਇਹਦੇ ਵਿੱਚ ਉਹ ਲੀਡਰ ਨੇ ਜਿਹੜੇ ਪ੍ਰੋ BJP ਲੀਡਰ ਆ। ਜੇ ਤੁਸੀਂ ਸਾਰਿਆਂ ਦੀ ਨਿਗਾਹ ਮਾਰ ਕੇ ਦੇਖੋ ਤੁਹਾਨੂੰ 80% ਉਹ ਪ੍ਰੋ BJP ਲੀਡਰ ਮਿਲਣਗੇ। ਇਹਦਾ ਮਤਲਬ ਇਸ ਬੀਬੀ ਜਗੀਰ ਕੌਰ ਨੂੰ ਪਿੱਛੋਂ ਬੈਕਅਪ ਕਿੱਥੋਂ ਮਿਲੇਗੀ? BJP ਦੀ ਮਿਲੇਗੀ। ਜੇ ਉੱਧਰਲੇ ਪਾਸੇ ਹੁਣ ਇਸ ਜਿਮਨੀ ਚੋਣ 'ਚ ਅਕਾਲੀ ਦਲ ਆਉਂਦਾ ਹੀ ਨਹੀਂ ਹੈਗਾ, ਆਮ ਆਦਮੀ ਪਾਰਟੀ ਵਾਲਿਆਂ ਦੀ ਸਥਿਤੀ ਖਰਾਬ ਕਾਫੀ ਹੋ ਚੁੱਕੀ ਹੈ ਕਿਉਂਕਿ ਉਹਨਾਂ ਦੇ ਪਰਿਵਾਰਵਾਦ ਦਾ ਵੀ ਦੋਸ਼ ਲੱਗ ਗਿਆ। ਮੁਕਾਬਲਾ ਇਹਦੇ ਵਿੱਚ ਰਹਿ ਗਿਆ ਕਾਂਗਰਸ ਦੇ ਵਿੱਚ। ਸੋ ਕਾਂਗਰਸ ਵਰਸਸ ਸੁਧਾਰਵਾਦੀ ਅਕਾਲੀ ਦਲ ਧੜਾ ਪਲੱਸ BJP। ਤੁਸੀਂ ਆਪ ਦੇਖ ਲਓ ਕਿ ਕੀ ਪਤਾ ਕਿੱਧਰ ਨੂੰ ਬਾਜੀ ਪਲਟ ਜਾਵੇ। ਬਿਲਕੁਲ। ਪਰ ਇੱਥੇ ਜੇ ਕਹੀਏ ਆਮ ਆਦਮੀ ਪਾਰਟੀ ਪਹਿਲਾਂ ਵੀ ਜਿੱਦਾਂ 92 ਸੀਟਾਂ ਲੈ ਲੈਣੀਆਂ ਜੀ, ਸ਼ਾਇਦ ਇਹ ਕਹਿ ਲਓ ਵੀ ਅਕਾਲੀ ਦਲ ਆਪਣਾ ਜਿਹੜਾ ਇੱਕ ਵੋਟ ਬੈਂਕ ਸੀ ਉਹ ਗਵਾ ਚੁੱਕਾ ਸੀ। ਜੀ। ਦੂਜਾ ਹੈ ਕਿ ਕਾਂਗਰਸ ਦੀ ਪ੍ਰੋਬਲਮ ਹੀ ਇਹ ਰਹੀ ਆ ਸ਼ੁਰੂ ਤੋਂ, ਕਹਿੰਦੇ ਧੜੇਬੰਦੀ ਨਹੀਂ ਖਤਮ ਹੁੰਦੀ। ਇਹ ਇੱਕ ਦੂਜੇ ਨਾਲ ਇੰਨੇ ਖਹਿੰਦੇ ਆ, ਮੈਨੂੰ ਲੱਗਦਾ ਵੀ ਇਹ ਵਿਰੋਧੀ ਪਾਰਟੀਆਂ ਦੇ ਨਾਲ ਤਾਂ ਮਿੱਤਰਚਾਰੇ ਇਹਨਾਂ ਦੇ, ਪਰ ਆਪਣੇ ਜਿਹੜੇ ਆ ਵੀ ਆਪਣਾ ਨਾ ਕੋਈ ਜਿਹੜਾ ਨਾਲ ਜਿਹੜਾ ਆ ਜਾਵੇ। ਇਹਨਾਂ ਦੀਆਂ ਬਹੁਤ ਧੜੇਬਾਜ਼ੀਆਂ ਜਿਹੜੀਆਂ ਚੱਲਦੀਆਂ, ਉਹਦਾ ਜਿਹੜਾ ਫਾਇਦਾ ਆ ਉਹ ਆਮ ਆਦਮੀ ਪਾਰਟੀ ਲੈ ਜਾਂਦੀ ਆ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਅਜੇ ਕਿਉਂਕਿ ਨਵੀਂ ਪਾਰਟੀ ਅਜੇ ਧੜੇਬੰਦੀ ਵੀ ਇੰਨੀ ਹੈ ਨਹੀਂ ਅਤੇ ਉਹਨਾਂ ਦੇ ਵਿੱਚ ਲੀਡਰਸ਼ਿਪ ਦੇ ਉੱਤੇ ਵੀ ਅਜੇ ਤੱਕ ਉਹਨਾਂ ਦਾ ਭਰੋਸਾ ਕਾਇਮ ਆ। ਅਤੇ ਹੋ ਸਕਦਾ ਵੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਫਾਇਦਾ ਜਿਹੜਾ ਆ ਉਹ ਮਿਲ ਜਾਵੇ। ਇਹਦੀ ਤਸਦੀਕ ਤੁਸੀਂ ਦਲਜੀਤ ਜੀ ਕਰ ਸਕਦੇ ਜੇ ਕੱਲ੍ਹ ਦੇ ਤੁਸੀਂ ਕਿਤੇ TV ਦੇ ਕੋਈ ਪ੍ਰੋਗਰਾਮ ਵਗੈਰਾ ਜਾਂ ਵੱਡੇ ਜਿਹੜੇ ਆਪਾਂ ਕਹਿੰਦੇ ਵੀ ਸੋ ਕਾਲਡ ਵੱਡੇ TV ਹੁੰਦੇ ਆ ਜੀ, ਉਹਨਾਂ ਦੇ ਉੱਪਰ ਅਗਰ ਤੁਸੀਂ ਦੇਖੋ ਕਦੀ ਇਸ ਅਕਾਲੀ ਦਲ ਧੜੇ ਦੀਆਂ ਜਿਹੜਾ ਸੁਧਾਰਵਾਦੀ ਆ ਇਹਨਾਂ ਦੀ ਕਦੀ ਕੋਈ ਵੀਡੀਓ ਨਹੀਂ ਚੱਲਦੀ ਹੁੰਦੀ ਸੀਗੀ ਕਿਉਂਕਿ ਉਹਨਾਂ ਦਾ ਪ੍ਰਾਈਮ ਟਾਈਮ ਹੁੰਦਾ ਉੱਤੇ ਕੁਛ ਹੋਰ ਹੀ ਚੱਲਦਾ। ਕੱਲ੍ਹ ਜਿਹੜੇ ਬਰਾੜ ਸਾਹਿਬ ਨੇ ਆਪਣੀ PC ਦਿੱਤੀ ਆ, ਸਾਰੇ ਵੱਡੇ ਚੈਨਲ ਨੇ ਕੱਲਾ ਸਕਿੰਟ ਉੱਥੇ ਦਿਖਾ ਲਿਆ। ਸੋ ਇਹਦਾ ਮਤਲਬ ਸਮਝਦੇ ਹੋ ਨਾ ਕੀ ਆ? ਇਹ ਇਸੇ ਕਰਕੇ ਦਿਖਾਇਆ ਜਾਂਦਾ ਕਿ ਲੋਕਾਂ ਦੇ ਹੁਣ ਦਿਮਾਗ 'ਚ ਪਾ ਦਿਓ ਕਿਉਂਕਿ ਪਿੱਛੇ ਬੈਠੇ ਆ ਸਾਰੇ। ਜੀ ਬਿਲਕੁਲ। ਪਰ ਖੈਰ ਅਜੇ ਵੀ ਲੋਕਾਂ ਨੂੰ ਜਿਹੜਾ ਹਾਈਜੈਕ ਕਰਨਾ ਆ ਸ਼ਾਇਦ ਮੀਡੀਆ ਵਧੀਆ ਅਜੇ ਵੀ ਭੂਮਿਕਾ ਨਿਭਾ ਦਿੰਦਾ ਜੀ। ਪਰ ਖੈਰ ਜਿੱਦਾਂ ਹੁਣ ਗੱਲ ਤੁਸੀਂ ਇਹ ਵੀ ਕਰਦੇ ਹੋ ਕਿ ਇੱਕ ਪਾਸੇ ਅਕਾਲੀ ਦਲ ਆਪਣਾ ਜਿਹੜਾ ਬੇਸਿਕ ਵੋਟ ਬੈਂਕ ਸੀ ਉਹਨੂੰ ਗਵਾਉਣ ਲੱਗ ਗਿਆ, ਪਰ ਦੂਜੇ ਪਾਸੇ ਆ ਦੇਖੋ ਬੇਸਿਕ ਉੱਥੇ ਬਣਾਉਣ ਦੇ ਲਈ ਇੰਨਾ ਕੀਤਾ ਜਾਂਦਾ ਗੁਜਰਾਤ ਦੇ ਵਿੱਚ ਕਿ ਜਿੱਦਾਂ ਆਪਣੇ ਨਹੀਂ ਹੁੰਦਾ ਕਿ ਅੱਗੇ ਪਹਿਲਾਂ ਹੁੰਦਾ ਸੀ ਇੱਕ ਕੰਮ ਚੱਲਿਆ ਸੀ ਚਿੱਟ ਫੰਡ ਕੰਪਨੀਆਂ, ਕਿ ਤੁਸੀਂ ਜੀ 3 ਬੰਦੇ ਬਣਾਓ ਫਿਰ ਉਹ ਤੋਂ ਬਾਅਦ ਤੁਹਾਨੂੰ ਬੈਨੀਫਿਟ ਹੋਣਾ, ਉਹਨੂੰ ਅੱਗੇ 3 ਬੰਦੇ ਬਣਾਓ, ਇੱਕ ਚੇਨ ਬਣਦੀ ਹੁੰਦੀ ਸੀ। ਜੀ। ਇੱਥੇ ਕਹਿੰਦੇ ਆ ਵੀ ਗੁਜਰਾਤ ਦੇ ਵਿੱਚ ਵੀ ਇੱਦਾਂ ਦਾ ਹੈਗਾ, ਇੱਕ BJP ਦਾ ਕਹਿੰਦੇ ਵਰਕਰ ਆ, ਉਹਨੇ ਹੌਸਪੀਟਲ ਦੇ ਵਿੱਚ ਧੜਾ ਮੈਂਬਰਸ਼ਿਪ, ਪਹਿਲਾਂ ਵੀ ਦੋਸ਼ ਲੱਗਦੇ ਰਹੇ ਆ, ਕਹਿੰਦੇ ਹੌਸਪੀਟਲ ਦੇ ਵਿੱਚ ਜਿਹੜੇ ਆ ਮੈਂਬਰਸ਼ਿਪ ਉਹਨੇ ਇੱਦਾਂ ਦੀ ਭਰ ਦਿੱਤੀ ਆ ਬਈ ਹੁਣ ਤਾਂ ਹਲਕਾ ਇੰਚਾਰਜ ਲੱਗੂ ਸ਼ਾਇਦ ਉਹ। ਤੁਸੀਂ ਉਹ ਕਹਿੰਦੇ ਹੁੰਦੇ ਨਾ ਵੀ ਉੜਦਾ ਤੀਰ ਫੜਨ ਦੀ ਕੋਸ਼ਿਸ਼ ਕੀਤੀ ਆ, ਹੁਣ ਤੀਰ ਤਾਂ ਚੱਲਿਆ ਇਹ ਜੀ, ਤੀਰ ਤਾਂ ਚੱਲਿਆ। ਮੈਂਬਰਸ਼ਿਪਾਂ ਦਾ ਕਹਿੰਦੇ ਭਾਰਤ ਦੇ ਵਿੱਚ ਮੁਰਦਾ ਘਾਟ ਦੇ ਵਿੱਚੋਂ ਹੀ ਬਣ ਜਾਂਦੀਆਂ ਹੁੰਦੀਆਂ ਜਦੋਂ ਸੀਟਾਂ ਪੂਰੀਆਂ ਕਰਨੀਆਂ ਹੁੰਦੀਆਂ। ਮਸਲਾ ਕੀ ਆ ਜੀ, ਇਹ ਜਿਹੜੇ ਲੋਕਲ ਏਰੀਏ ਦੇ ਕਿਸੇ ਪਾਰਟੀ ਦੇ ਕੇਡਰ ਦੇ ਸਥਾਨਕ ਲੀਡਰ ਹੁੰਦੇ ਆ, ਵੱਡੇ ਲੀਡਰ ਨਹੀਂ ਸਥਾਨਕ ਲੀਡਰ ਹੁੰਦੇ ਆ, ਉਹਨਾਂ ਨੂੰ ਵੀ ਚੋਣਾਂ ਤੋਂ ਪਹਿਲਾਂ ਇੱਕ ਸ਼ੀਟ ਮਿਲੀ ਹੁੰਦੀ ਹੈ, ਭਾਈ ਇਹਨੂੰ ਭਰ ਲਓ ਨਹੀਂ ਤਾਂ ਤੁਸੀਂ ਗਏ, ਫਿਰ ਨਹੀਂ ਤਾਂ ਤੁਹਾਡੀ ਜਗ੍ਹਾ 'ਤੇ ਕੋਈ ਹੋਰ ਆ ਜਾਊਗਾ। ਉਹ ਫਿਰ ਉਹ ਦੇਖਦੇ ਆ ਵੀ ਕੋਈ ਨਾ ਕੋਈ ਹੀਲਾ ਵਸੀਲਾ ਬਣ ਜਾਵੇ। ਬੜਾ ਵਧੀਆ ਹੀਲਾ ਵਸੀਲਾ ਬਣਾਇਆ, ਗੁਜਰਾਤ ਮਾਡਲ ਨਹੀਂ ਲਾਤਾ BJP ਵਾਲਿਆਂ ਨੇ, ਇੱਕ ਨਵਾਂ ਹੀ ਹੋਰ ਉੱਥੇ ਗੁਜਰਾਤ ਦੇ ਵਿੱਚ ਉੱਥੇ ਸੀਗਾ ਵੀ ਹਸਪਤਾਲ ਦੇ ਵਿੱਚ 300-400 ਬੰਦਾ ਆਇਆ, ਉਹਨਾਂ ਦਾ ਅੱਖਾਂ ਦਾ ਇਲਾਜ ਲੂਜ ਹੋਣਾ, ਹੋ ਸਕਦਾ ਫ੍ਰੀ ਹੀ ਹੋਣਾ ਹੋਵੇ ਜੀ ਅਤੇ ਜਾਂ ਘੱਟ ਪੈਸਿਆਂ 'ਚ ਹੋਣਾ ਹੋਵੇ, ਅਤੇ BJP ਦੇ ਕੇਡਰ ਦਾ ਉਹ ਸਥਾਨਕ ਲੀਡਰ ਉੱਥੇ ਪਹੁੰਚਿਆ, ਉਹਨੇ ਦੇਖਿਆ ਵੀ ਮੇਰੀ ਸੀਟ ਤਾਂ ਹੀ ਖਾਲੀ, ਕਿਤੇ ਮੇਰਾ ਪੱਤਾ ਗੋਲ ਨਾ ਹੋ ਜਾਵੇ। ਉਹਨੇ ਕਿਹਾ ਵੀ ਆਪਰੇਸ਼ਨ ਤੁਹਾਡਾ ਹੋ ਜੂ, ਸਾਰਾ ਕੁਝ ਓਕੇ ਹੋ ਜੂ, ਇੱਥੇ ਮਾੜੇ ਸਾਈਨ ਕਰ ਦਿਓ ਜੀ। ਕੀ ਸੀਗਾ ਜੀ ਉਹ ਵੀ ਮੈਂਬਰਸ਼ਿਪ ਸਾਡੀ ਲੈ ਲਿਓ, ਪਹਿਲਾਂ ਸਾਡੇ BJP ਦੇ ਬਣ ਜਾਓ, ਅੱਖਾਂ ਤੁਹਾਡੀ ਬਾਅਦ 'ਚ ਬਣ ਜਾਣਗੀਆਂ। ਸੋ ਰਾਜਨੀਤੀ ਇੱਥੇ ਜਾ ਕੇ ਆ ਕੇ ਲਸਾੜਾ ਸਾਹਿਬ ਜਥੇਦਾਰਾਂ ਦੀ ਆਪਾਂ ਗੱਲ ਕਰ ਲਈਏ, ਕਾਫੀ ਇਹਦੇ ਉੱਤੇ ਵਿਵਾਦ ਬਣਿਆ ਰਿਹਾ ਜਦੋਂ ਤੋਂ ਬਲਟੋਆ ਵਰਸਸ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਆਪਸੀ ਇੱਕ ਜੰਗ ਚੱਲੀ ਆ, ਤਕਰਾਰਬਾਜ਼ੀ ਹੋਈ ਆ, ਅਤੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਬਹੁਤ ਗੰਭੀਰ ਦੋਸ਼ ਜਿਹੜੇ ਲਾਏ ਆ ਕਿਉਂਕਿ ਸਰਵਉੱਚ ਪਦਵੀ ਆ ਸਿੱਖਾਂ ਦੀ ਜਥੇਦਾਰ ਦੀ, ਅਤੇ ਜੇ ਉਹਨਾਂ ਦੇ ਦੁਆਰਾ ਇਹ ਮੰਨਿਆ ਜਾਂਦਾ ਵੀ ਇਹ ਕੁਛ ਗਲਤ ਕਰ ਰਹੇ ਆ, ਅਤੇ ਫਿਰ
ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਸਾਬਕਾ ਜਥੇਦਾਰ ਰਹੇ ਆ, ਉਹਨਾਂ ਵੱਲੋਂ 2 ਸ਼ਾਇਦ ਕਾਨੇ। ਹੁਣ ਝੀਂਡਾ ਸਾਹਿਬ ਆਉਂਦੇ ਆ ਵਿੱਚ ਮੈਦਾਨ ਦੇ, ਉਹ ਕਹਿੰਦੇ ਆ ਵੀ ਗਿਆਨੀ ਹਰਪ੍ਰੀਤ ਸਿੰਘ ਹੁਣੀ ਤਾਂ ਜਿਹੜੇ BJP ਦੇ ਕਹਿ ਲਓ ਬਈ ਦੂਤ ਆ ਜਾਂ ਕੁਛ ਵੀ ਇੱਦਾਂ ਦਾ ਵਰਡ ਵਰਤ ਲਓ। ਜੀ ਬਿਲਕੁਲ ਦਲਜੀਤ ਜੀ, ਮੇਰੇ ਖਿਆਲ ਜਦੋਂ ਤੋਂ ਹਰਿਆਣੇ ਤੋਂ ਝੀਂਡਾ ਸਾਹਿਬ ਨੇ ਦੋਸ਼ ਲਾਇਆ ਨਾ, ਮੈਨੂੰ ਲੱਗਦਾ ਸਭ ਤੋਂ ਵੱਡਾ ਸੁੱਖ ਦਾ ਸ਼ਾਹ ਬਲਟੋਆ ਜੀ ਨੂੰ ਆਇਆ ਹੋਣਾ ਜੀ, ਕਿ ਉਹਨਾਂ ਦੀ ਗੱਲ ਦੇ ਵਿੱਚ ਹਾਂ ਮਿਲ ਗਈ। ਪਰ ਇਹ ਖੈਰ ਹਾਸੇ ਵਾਲੀ ਗੱਲ ਨਹੀਂ ਹੈਗੀ, ਇਹ ਬੜਾ ਗੰਭੀਰ ਮਸਲਾ ਬਣ ਗਿਆ ਕਿ ਤੁਸੀਂ ਫਿਰ ਇੱਕ ਕਹਿ ਲਓ ਕਿ ਤਖਤ ਦੇ ਜਥੇਦਾਰ ਨੂੰ ਫਿਰ ਦੁਬਾਰਾ ਫੜਿਆ। ਲੋਕ ਹੁਣ 2 ਉੱਥੇ ਰਾਵਾਂ ਚੱਲ ਰਹੀਆਂ, ਕੋਈ ਕਹਿ ਰਿਹਾ ਕਿ ਇੱਦਾਂ ਦਾ ਹਰੇਕ ਕੋਈ ਹੁਣ ਦੋਸ਼ ਲਾਈ ਜਾਊਗਾ ਵੀ ਉਹਨਾਂ ਨੂੰ ਅਕਾਲ ਤਖਤ ਸੱਦੋ, ਸਜ਼ਾਵਾਂ ਦਿਓ, ਪਰ ਮੈਨੂੰ ਲੱਗਦਾ ਇਸ ਤਰ੍ਹਾਂ ਦਾ ਕੁਛ ਨਹੀਂ ਹੋਣਾ ਹੈਗਾ। ਆਪਾਂ ਮੇਨ ਮਸਲੇ 'ਤੇ ਆਉਂਦੇ ਹਾਂ ਕਿ ਦੋਸ਼ ਉਹਨਾਂ 'ਤੇ ਫਿਰ ਦੁਬਾਰਾ ਕਿਉਂ ਲੱਗੇ ਆ। ਪਹਿਲੀ ਗੱਲ ਤਾਂ ਝੀਂਡਾ ਸਾਹਿਬ ਕੌਣ ਨੇ? ਇਹ ਹਰਿਆਣਾ ਤੋਂ ਨੇ ਜੀ। ਇਹ ਵੈਸੇ ਪਹਿਲਾਂ ਬਾਦਲਾਂ ਦੇ ਹੁੰਦੇ ਸੀਗੇ ਜੀ, ਬਾਦਲਾਂ ਦੇ ਖਾਸ ਬੰਦੇ ਹੁੰਦੇ ਸੀ। ਬਾਦਲਾਂ ਨੇ ਕਿਹਾ ਸੀਗਾ ਵੀ ਸਮਾਂ ਆਉਣ 'ਤੇ ਤੁਹਾਨੂੰ ਆਪਾਂ ਸੈਟਿੰਗ ਤੁਹਾਡੀ ਕਰਾਂਗੇ, ਪਰ ਬਾਦਲਾਂ ਨੇ ਪਤਾ ਨਹੀਂ ਕਿਹੜਾ ਕਾਰਨਾਂ ਕਰਕੇ, ਰਾਜਨੀਤਿਕ ਕਾਰਨ ਹੋਣਗੇ, ਉਦੋਂ ਪਤਾ ਆਪਣਾ ਪਰਿਵਾਰਵਾਦ ਵੀ ਚੱਲਦਾ ਸੀ, ਇਹਨਾਂ ਨੂੰ ਜਵਾਨ ਕਰਨ ਤੋਂ ਬਾਅਦ ਵੀ ਇਹਨਾਂ ਦਾ ਪੱਤਾ ਕਢਵਾਤਾ, ਮਤਲਬ ਕਿ ਉਹਨਾਂ ਸਥਾਨ ਨਹੀਂ ਦਿੱਤਾ। ਇਸ ਕਰਕੇ ਫਿਰ ਇਹ ਥੋੜ੍ਹੇ ਜਿਹਾ ਪਰੇਸ਼ਾਨ ਹੋਏ ਆ ਅਤੇ ਬਾਦਲਾਂ ਨੂੰ ਛੱਡ ਕੇ ਫਿਰ ਇੱਧਰ ਵੜ ਗਏ ਆ। ਹੋਇਆ ਕੀ ਆ ਜੀ, ਇਹਨਾਂ ਨੇ ਸਿੱਧੇ ਸ਼ਬਦਾਂ ਦੇ ਵਿੱਚ ਜਿਹੜਾ ਉਹਨਾਂ ਨੇ ਸ਼ਬਦ ਬੋਲਿਆ, ਉਹਨਾਂ ਨੇ ਕਿਹਾ ਜੀ ਹਰਪ੍ਰੀਤ ਸਿੰਘ ਜਿਹੜਾ ਤੁਹਾਡੇ ਜਥੇਦਾਰ ਸਾਹਿਬ ਰਹੇ ਆ, ਇਹ RSS ਦੇ ਬੰਦੇ ਆ, ਇਹ ਬਿਲਕੁਲ ਅਮਿਤ ਸ਼ਾਹ ਦੇ ਨਾਲ ਮਿਲਦੇ ਰਹੇ ਆ, ਇਹ ਮੀਟਿੰਗਾਂ ਕਰਕੇ ਆ, ਜਿਹੜੀ ਲਾਸਟ ਮੀਟਿੰਗ ਅਮਿਤ ਸ਼ਾਹ ਦੇ ਨਾਲ ਕਰਕੇ ਆਏ ਆ, ਉਹਦਾ ਇਹਨਾਂ ਨੇ ਕਦੀ ਵੀ ਢੰਗ ਨਾਲ ਨਹੀਂ ਦੱਸਿਆ ਕਿ ਮੈਂ ਉੱਥੇ ਅਸਲ 'ਚ ਕਰਕੇ ਕੀ ਆਇਆ। ਲੋਕੀ ਦੇਖਦੇ ਆ ਕਿ ਹਾਂ ਵੀ ਮਿਲ ਕੇ ਤਾਂ ਬੰਦਾ ਆਇਆ ਸੀਗਾ, ਕਦੀ ਸਪਸ਼ਟੀਕਰਨ ਨਹੀਂ ਦਿੱਤਾ ਹੈਗਾ। ਨਾਲ ਉਹਨਾਂ ਨੇ ਕੀ ਕਿਹਾ, ਕਹਿੰਦੇ ਜੀ ਜਦੋਂ ਖੱਟੜ ਹੋਣੀ ਸੀਗੇ ਪਿਛਲੀ ਵਾਰ ਹਰਿਆਣਾ ਦੀ, ਜਦੋਂ ਉਹਨਾਂ ਨੇ ਹਰਿਆਣਾ ਦੀ ਕਮੇਟੀ ਬਣਾ ਲਈ, ਖੱਟੜ ਹੋਣਾ ਦੀ ਸਰਕਾਰ ਸੀਗੀ, ਖੱਟੜ ਹੋਣਾ ਨੇ ਕਹਿੰਦੇ ਜਦੋਂ ਉਹ ਕਮੇਟੀ ਦਾ ਗਠਨ ਹੋਇਆ ਉਹ 'ਤੇ ਉਹਦਾ ਪ੍ਰਭਾਵ ਜ਼ਿਆਦਾ ਸੀਗਾ। ਕਹਿੰਦੇ ਵੀ ਉਹਨਾਂ ਨੇ ਜਿਹੜੇ ਵਿੱਚ ਅਹੁਦੇਦਾਰ ਸੀਗੇ ਉਹਦੇ ਵਿੱਚ ਤਕਰੀਬਨ RSS ਦੇ BJP ਦੇ ਬੰਦੇ ਪਾਤੇ। ਕਿਸੇ ਨੇ ਕਹਿੰਦੇ ਕਿੰਤੂ ਪ੍ਰੰਤੂ ਨਹੀਂ ਕੀਤਾ, ਕਿਸੇ ਨੇ ਚੂ ਨਹੀਂ ਕੀਤੀ। ਝੀਂਡਾ ਸਾਹਿਬ ਸ਼ੁਰੂ ਤੋਂ ਹੀ ਚੀਲੇ ਬੰਦੇ ਆ, ਉਹ ਕਹਿੰਦੇ ਵੀ ਮੈਂ ਇਹਨਾਂ ਦੇ ਉੱਪਰ ਕਿੰਤੂ ਪ੍ਰੰਤੂ ਕਰਤਾ, ਵੀ ਐਂ ਕਿੱਦਾਂ ਹੋ ਸਕਦਾ ਵੀ ਬੰਦੇ ਤੁਸੀਂ ਚੱਕ ਕੇ ਕਿਸੇ ਹੋਰੇ ਪਾਰਟੀ ਦੇ ਵਿੱਚ ਸਜਾਈ ਜਾਂਦੇ ਹੋ, ਅਤੇ ਇੱਦਾਂ ਤਾਂ ਨਹੀਂ ਚੱਲਣੀ ਹੈਗੀ। ਕਿਸੇ ਨੇ ਨਹੀਂ ਉਹਨਾਂ ਦਾ ਸੁਣਿਆ। ਇਹ ਦਿੱਲੀ ਗਏ ਆ, ਦਿੱਲੀ ਵੀ ਕਿਸੇ ਨੇ ਨਹੀਂ ਸੁਣਿਆ। ਇਹਨਾਂ ਨੇ ਫਿਰ ਸੋਚਿਆ ਆਪਾਂ ਅਕਾਲ ਤਖਤ ਸਾਹਿਬ ਜਾ ਕੇ ਨਾ ਇੱਕ ਆਦੇਸ਼ ਲਾਗੂ ਕਰਵਾ ਦਈਏ, ਫਿਰ ਇਹ ਰੁਕ ਜਾਣਗੇ, ਫਿਰ ਵਿਚਾਰਨਗੇ ਕਮੇਟੀ ਦੇ ਵਿੱਚ ਕਿਹਨੂੰ ਪਾਉਣਾ ਆ। ਉਸ ਟਾਈਮ ਅਕਾਲ ਤਖਤ ਸਾਹਿਬ ਦੇ ਇਹ ਗਏ ਆ, ਅਤੇ ਉਸ ਟਾਈਮ ਜਿਹੜੇ ਕਾਰਜਕਾਰੀ ਆਪਣੇ ਤਖਤ ਦੇ ਜਥੇਦਾਰ ਸੀਗੇ ਗਿਆਨੀ ਹਰਪ੍ਰੀਤ ਸਿੰਘ ਜੀ ਸੀਗੇ, ਇਹ ਕਹਿੰਦੇ ਅਸੀਂ ਇਸ ਆਸ ਦੇ ਨਾਲ ਗਿਆਨੀ ਜੀ ਕੋਲ ਗਏ ਹਾਂ ਕਿ ਸਾਡੀ ਗੱਲ ਸੁਣੋਗੇ। ਕਹਿੰਦੇ ਇਹਨਾਂ ਨੇ ਗੱਲ ਤਾਂ ਸਾਡੀ ਸੁਣੀ, ਸਾਨੂੰ ਇਹ ਵੀ ਕਿਹਾ ਕਿ ਮੈਂ ਤੁਹਾਡੀ ਗੱਲ ਸਮਝ ਗਿਆ ਅਤੇ ਮੈਂ ਇਹਦੇ ਉੱਪਰ ਕਾਰਵਾਈ ਕਰੂੰਗਾ, ਲੇਕਿਨ ਉਸ ਤੋਂ ਬਾਅਦ ਕਾਰਵਾਈ ਨਹੀਂ ਕੀਤੀ। ਅਤੇ ਸਾਨੂੰ ਹੁਣ ਪਤਾ ਲੱਗ ਰਿਹਾ ਕਿ ਉਸ ਟਾਈਮ ਜਦੋਂ ਇਹਨਾਂ ਨੇ ਕਾਰਵਾਈ ਕਰਨੀ ਸੀ ਤਾਂ BJP ਨੇ ਪਿੱਛੋਂ ਦਬਾਅ ਪਾਇਆ ਕਿ ਤੁਸੀਂ ਚੁੱਪ ਕਰਕੇ ਬੈਠੇ ਰਹੋ, ਕੋਈ ਕਾਰਵਾਈ ਨਹੀਂ ਹੋਣੀ, ਜੋ ਕਰਤਾ ਸੀ ਕਰ ਦਿੱਤਾ ਆ। ਇਸ ਕਰਕੇ ਕਹਿੰਦਾ ਮੈਂ ਦਾਅਵੇ ਨਾਲ ਕਹਿੰਦਾ ਕਿ ਇਹ ਬੰਦਾ ਜਿਹੜਾ ਉਹਨਾਂ ਨੇ ਜੋ ਸ਼ਬਦ ਵਰਤਿਆ ਕਿ ਹਰਪ੍ਰੀਤ ਸਿੰਘ ਕਿਹਨਾਂ ਦਾ ਬੰਦਾ ਹੈ ਜੀ, RSS ਤੇ BJP ਦਾ ਬੰਦਾ ਹੈ ਜੀ। ਸਥਿਤੀ ਬੜੀ ਗੰਭੀਰ ਹੋ ਗਈ ਜੀ। ਪਰ ਝੀਂਡਾ ਸਾਹਿਬ ਨੂੰ ਵੀ ਇਹ ਆ, ਜਿੱਦਾਂ ਹਰਿਆਣਾ ਇਹਨਾਂ ਨੇ ਜਿਹੜੀ ਸ਼੍ਰੋਮਣੀ ਕਮੇਟੀ ਵੱਖਰੀ ਹਰਿਆਣਾ ਦੀ ਬਣਾ ਲਈ ਜੀ, ਉਹਦੇ ਵਿੱਚ ਵੀ ਜੇ ਦੱਸ ਜਿੱਦਾਂ ਤੁਸੀਂ ਪਹਿਲਾਂ ਹੀ ਇਹ ਗੱਲ ਕਹੀ ਆ ਕਿ ਉਹ ਬਾਦਲਾਂ ਨੇ ਉਹਨਾਂ ਨੂੰ ਕਿਹਾ ਸੀ, ਕੋਈ ਲਾਰਾ ਲਾਇਆ ਸੀ, ਨਹੀਂ ਮਿਲਿਆ, ਫਿਰ ਉਹਨਾਂ ਨੇ ਨਵਾਂ ਇੱਕ ਲਿਆ ਕਿ ਹਰਿਆਣਾ ਕਮੇਟੀ ਵੱਖਰੀ ਬਣਾਈ ਜਾਵੇ। ਪਰ ਉਪਲਬਧੀ ਅਜੇ ਤੱਕ ਕੋਈ ਨਜ਼ਰ ਨਹੀਂ ਆਉਂਦੀ ਵੀ ਉਹ ਬਣਨ ਦੇ ਨਾਲ ਕੀ ਉਪਲਬਧੀ ਨਜ਼ਰ ਆਈ। ਅਸਲ ਦੇ ਵਿੱਚ ਅਸੀਂ ਵੀ 2 ਤਰ੍ਹਾਂ 'ਚ ਵੰਡ ਹੋ ਗਏ। ਹਰਿਆਣਾ ਵਾਲੇ ਸਿੱਖ ਇੱਕ ਤਰ੍ਹਾਂ ਦੇ ਨਾਲ ਵੱਖਰੇ ਹੋ ਗਏ ਜੀ। ਪਹਿਲਾਂ ਅੰਮ੍ਰਿਤਸਰ ਸਾਹਿਬ ਦੇ ਐਨ ਅਧੀਨ ਆਉਂਦੇ ਸੀ ਸਾਰੇ, ਅਸੀਂ ਵੱਖਰਾ ਕਰਕੇ ਉਹਦੇ ਵਿੱਚ ਝੀਂਡਾ ਸਾਹਿਬ ਦਾ ਸਭ ਤੋਂ ਵੱਡਾ ਯੋਗਦਾਨ ਹੈ। ਹੁਣ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਇਹ ਬਹੁਤ ਵਾਰੀ ਸੁਣਨ ਦੇ ਵਿੱਚ ਹੁੰਦਾ, ਜਦੋਂ ਅਸੀਂ ਕਿਸੇ ਦੇ ਨਾਲ ਵਿਚਾਰਾਂ ਨਾਲ ਅਸਹਿਮਤ ਹੁੰਦੇ ਹਾਂ, ਬਹੁਤ ਵਾਰੀ ਇਹ ਸੁਣਨ 'ਚ ਆਇਆ ਜੀ ਇਹ RSS ਦਾ ਬੰਦਾ। ਪਰ ਜਦੋਂ ਹਰਿਆਣਾ ਦੀ ਕਮੇਟੀ ਬਣਦੀ ਆ ਉਹਦੇ ਵਿੱਚ ਵੀ ਤਾਂ ਇਹ ਦੋਸ਼ ਲੱਗਦੇ ਰਹੇ ਆ ਵੀ ਪਿੱਛੇ ਜਿਹੜੀ ਗੇਮ ਆ ਕੋਈ ਹੋਰ ਬੰਦਾ ਖੇਡਦਾ ਰਿਹਾ ਆ। ਸ਼ਾਇਦ ਇਹ ਪੋਲੀਟੀਕਲ ਧਾਰਮਿਕ ਹੋਣ ਦੀ ਬਜਾਏ ਪੋਲੀਟੀਕਲ ਸਟੰਟ ਜਿਹੜੇ ਜ਼ਿਆਦਾ ਲੱਗਦੇ ਆ। ਓਬੀਅਸਲੀ ਦਲਜੀਤ ਜੀ, ਮਸਲਾ ਇਹ ਫਿਰ ਕਹਿ ਲਓ ਕਿ ਰਹੁ ਰੀਤਾਂ ਵਾਲਾ ਜਾਂ ਵਿਰਸੇ ਵਾਲਾ ਜਾਂ ਸਿੱਖ ਕੌਮ ਵਾਲਾ ਰਹਿ ਜਾਂਦਾ, ਉਹਦੇ ਵਿੱਚ ਫਿਰ ਪੋਲੀਟੀਕਲ ਮਫਾਦ ਹੀ ਸਾਹਮਣੇ ਆਉਂਦੇ ਆ। ਤੁਸੀਂ ਇੱਕ ਬੰਦੇ ਨੂੰ ਇੰਨੇ ਸਾਲ ਪਹਿਲਾਂ ਕਿਹਾ ਕਿ ਤੈਨੂੰ ਅਸੀਂ ਆਹ ਜਗ੍ਹਾ ਦੇ ਦੇਣੀ ਆ, ਅਕਾਲੀ ਦਲ ਦੀ ਗੱਲ ਕਰਦਾ, ਤੁਸੀਂ ਉਹਨੂੰ ਉੱਥੋਂ ਰੱਖਿਆ ਨਹੀਂ ਹੈਗਾ, ਉਹਨੂੰ ਪਰੇ ਕਰ ਦਿੱਤਾ, ਅਤੇ ਉਹ ਬੰਦੇ ਨੇ ਆਪਣੇ ਮਨ 'ਚ ਖਾਰ ਦੇਖ ਲਓ ਕਿੰਨੀ ਰੱਖੀ ਹੈ ਵੀ ਤੁਹਾਡਾ ਜਵਾਬ ਉਹਨੇ ਪੋਲੀਟੀਕਲੀ ਜਵਾਬ ਦਿੱਤਾ ਜੀ। ਬਸ ਇਹ ਦੇਖੋ, ਇਹ ਜਿਹੜੀਆਂ ਬਹੁਤ ਵਾਰੀ ਸਾਡੇ ਜਿਹੜੇ ਲੋਕ ਨੇ, ਅਸੀਂ ਵੀ ਇੱਦਾਂ ਹੀ ਆ, ਅਸੀਂ ਲੋਕਾਂ ਦੇ ਵਿੱਚ ਹੀ ਆਮ ਲੋਕ ਆ, ਅਸੀਂ ਕਨਫਿਊਜ਼ ਹੋ ਜਾਂਦੇ ਹਾਂ। ਕਨਫਿਊਜ਼ ਇਸ ਕਰਕੇ ਹੋ ਜਾਂਦੇ ਆ ਕਿ ਸਾਨੂੰ ਜਦੋਂ ਕੋਈ ਬਿਆਨ ਦਿੰਦਾ ਹੈ, ਉਹ ਕੋਈ ਵੀ ਹੋ ਸਕਦਾ, ਸੱਚ ਅਤੇ ਝੂਠ ਦਾ ਨਿਰਣਾ ਕਰਨਾ ਸਾਡੇ ਲਈ ਬਹੁਤ ਔਖਾ ਹੋ ਜਾਂਦਾ, ਕਿਉਂਕਿ ਹਰ ਕੋਈ ਬੰਦਾ ਸਾਨੂੰ ਲੱਗਦਾ ਕਿ ਇਹ ਬੰਦਾ ਸੱਚੇ ਹੀ ਬੋਲਦਾ ਹੋਣਾ, ਪਰ ਫਿਰ ਉਹ ਕਈ ਸਾਲਾਂ ਬਾਅਦ ਪਤਾ ਲੱਗਦਾ ਨਹੀਂ ਅਸੀਂ ਗਲਤ ਹੀ ਸੀ, ਪਰ ਉਦੋਂ ਤੱਕ ਦੇਰ ਹੋ ਗਈ ਹੁੰਦੀ ਆ ਕੋਲ। ਅਤੇ ਖੈਰ ਇਹ ਕੁਛ ਜਿਹੜੇ ਮਸਲੇ ਹੋਰ ਵੀ ਗੰਭੀਰ ਹੈਗੇ ਆ, ਪਰ ਟਾਈਮ ਜਿਹੜਾ ਆ ਉਹ ਇਜਾਜ਼ਤ ਨਹੀਂ ਦਿੰਦਾ। ਅਤੇ ਹੋਰ ਜਿਹੜੀਆਂ ਖਬਰਾਂ ਆ ਉਹ ਅਗਲੇ ਵੀਕ ਆਪਾਂ ਸ਼ੇਅਰ ਕਰਾਂਗੇ। ਤੁਹਾਡਾ ਲਸਾੜਾ ਸਾਹਿਬ ਬਹੁਤ ਬਹੁਤ ਧੰਨਵਾਦ।
ਜੀ ਸ਼ੁਕਰੀਆ ਜੀ। ਜੀ ਤੇ ਦੋਸਤੋ ਤੁਹਾਨੂੰ ਇੰਡੋਸ ਪ੍ਰਾਈਮ ਕਿੱਦਾਂ ਦਾ ਲੱਗਾ ਤੇ ਤੁਸੀਂ ਇਹਦੇ ਬਾਰੇ ਆਪਣੇ ਵਿਚਾਰ ਦੇ ਸਕਦੇ ਹੋ। ਆਪਾਂ ਮਿਲਾਂਗੇ ਹੁਣ ਅਗਲੇ ਹਫਤੇ ਮੰਗਲਵਾਰ ਸ਼ਾਮ ਨੂੰ ਇਹ ਪ੍ਰੋਗਰਾਮ ਜਿਹੜਾ ਆ ਅਪਲੋਡ ਹੋ ਜਾਂਦਾ ਆ। ਉਦੋਂ ਤੱਕ ਆਪਣਾ ਖਿਆਲ ਰੱਖਿਓ। ਰੱਬ ਰਾਖਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।